ਐਵੇਂ ਲਾਸ਼ ਦਿੰਦੇ ਹੋ ਤਾਂ ਉਹਨੂੰ ਬਹੁਤ ਉਹਨਾਂ ਦੀਆਂ ਚੀਕਾਂ ਸੁਣ ਕੇ ਤੁਹਾਡਾ ਦਿਲ ਦਹਿਲ ਨਹੀਂ ਜਾਂਦਾ, ਹਿਲ ਨਹੀਂ ਜਾਂਦਾ, ਕਿਵੇਂ ਦਾ ਜਦ ਕੋਈ ਮਾਂ ਆਪਣੇ ਬੇਟੇ ਨੂੰ ਦੇਖ ਕੇ ਤਾੜੇ ਮਾਰ ਕੇ ਰੋਂਦੀ ਹੈ, ਜਦ ਕੋਈ ਭਰਾ ਆਪਣੇ ਭਰਾ ਨੂੰ ਦੇਖ ਕੇ ਤਾੜੇ ਮਾਰ ਕੇ ਰੋਂਦਾ ਹੈ, ਇਕਲੌਤੇ ਬੱਚੇ ਜਿਹੜੇ ਘਰ ਦੇ ਹੁੰਦੇ ਨੇ, ਜਿਹੜੇ ਸਕੂਲਾਂ ਤੋਂ ਬੰਕ ਮਾਰ ਕੇ ਆ ਜਾਂਦੇ ਨੇ, ਕੋਈ ਉਹਨਾਂ ਨੂੰ ਕਤਲ ਕਰਕੇ ਨਹਿਰ ਦੇ ਅੰਦਰ ਛੱਡ ਦਿੰਦਾ ਹੈ। ਤੇ ਉਸ ਵਕਤ ਜਦੋਂ ਉਹਦਾ ਪਰਿਵਾਰ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਹੁੰਦਾ ਹੈ ਔਰ ਆਂਦਾ ਹੈ, ਦੇਖਦਾ ਉਸ ਚੀਜ਼ ਨੂੰ, ਉਹ ਮੰਜ਼ਰ ਦੇਖਣ ਵਾਲਾ ਹੁੰਦਾ ਹੈ। ਜਿਨ੍ਹਾਂ ਨੇ ਹਲੇ ਪੂਰੀ ਜ਼ਿੰਦਗੀ ਨਹੀਂ ਜੀ ਹੁੰਦੀ, ਛੋਟੇ ਛੋਟੇ ਮਾਸੂਮ ਬੱਚੇ ਵੀ ਹੁੰਦੇ ਨੇ, ਕਦੀ ਐਵੇਂ ਕੁਝ ਮੰਜ਼ਰ ਹੋਇਆ ਕਿ ਤੁਹਾਨੂੰ ਕਿਸੇ ਲਾਸ਼ ਨੇ ਕਿਹਾ ਹੋਵੇ ਕਿ ਮੈਨੂੰ ਇਨਸਾਫ ਦਿਲਾਓ? ਇੱਕ ਡੈਡ ਬੋਡੀ ਮੇਰੇ ਯਾਦ ਹੈ, ਹਲੇ ਵੀ ਇੱਕ ਡੈਡ ਬੋਡੀ ਮੈਂ ਕੱਢੀ ਸੀ, ਉਹਦੀ ਨਾ ਅੱਖਾਂ ਬੰਦ ਸੀ। ਅੱਛਾ ਜੀ। ਉਸ ਡੈਡ ਬੋਡੀ ਦੀ ਅੱਖਾਂ ਬੰਦ ਸੀ ਜਦੋਂ ਮੈਂ ਉਹਨੂੰ ਬਾਹਰ ਕੱਢਿਆ ਸੀ। ਤਾਜ਼ੀ ਫਰੈਸ਼ ਡੈਡ ਬੋਡੀ ਸੀ, ਲੇਡੀਜ਼ ਦੀ ਡੈਡ ਬੋਡੀ ਸੀ, ਬਿਲਕੁਲ ਤਾਜ਼ੀ ਡੈਡ ਬੋਡੀ ਸੀ। ਜਦੋਂ ਮੈਂ ਉਹਨੂੰ ਬਾਹਰ ਕੱਢਿਆ ਨਾ, ਉਹਦੀ ਅੱਖਾਂ ਪਹਿਲਾਂ ਜਦ ਬੰਦ ਸੀ, ਜਦ ਪਾਣੀ ਅੰਦਰ ਸੀ, ਜਦੋਂ ਮੈਂ ਉਹਨੂੰ ਬਾਹਰ ਕੱਢਿਆ ਨਾ, ਉਸ ਤੋਂ ਬਾਅਦ ਪੈਕਿੰਗ ਕਰਨ ਲੱਗ ਗਏ ਤੇ ਮੈਂ ਜਦੋਂ ਉਹਨੂੰ ਮਤਲਬ ਡੈਡ ਬੋਡੀ ਦੇਖਣ ਲੱਗਿਆ, ਆਰਾਮ ਅੱਖਾਂ ਖੁੱਲ ਕੇ ਨਾ ਇੰਨੀ ਵੱਡੀ ਅੱਖਾਂ ਹੋ ਗਈ। ਅੱਛਾ ਜੀ। ਉਹਦੀ ਫੋਟੋ ਅੱਜ ਵੀ ਮੇਰੇ ਕੋਲ ਹੈਗੀ। ਆਸ਼ੂ ਜੀ, ਅਸੀਂ ਇਹ ਵੀ ਸੁਣਿਆ ਕਈ ਵਾਰੀ ਲੋਕ ਤਾਂਤਰਿਕ ਕੋਲ ਜਾਂਦੇ ਨੇ, ਤਾਂਤਰਿਕ ਉਹਨਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਇਹਨਾਂ ਨੂੰ ਪਾਣੀ 'ਚ ਬਹਾ ਦਿਓ। 10-11 ਦੀ ਗੱਲ ਹੈ, ਕਰਨਾਲ ਦੀ ਗੱਲ ਹੈ। ਇੱਕ ਬੱਚਾ ਮਿਲਿਆ ਸੀ ਮੈਨੂੰ, ਨਿੱਕਾ ਦੇ ਇੰਨਾ ਕੁ ਬੱਚਾ, ਮੇਰੇ ਖਿਆਲ ਉਹ ਸਾਲ ਦਾ ਬੱਚਾ ਹੋਏਗਾ। ਉਹ ਬੱਚਾ ਦੇਖ ਕੇ ਨਾ ਮੇਰਾ ਦਿਲ ਦਹਿਲ ਗਿਆ ਸੀ, ਕਿਉਂਕਿ ਨਾ ਉਹਦੇ ਉਰੇ ਵੀ 1 ਕਿੱਲ ਠੋਕ ਰੱਖੀ ਸੀ, 2 ਕਿੱਲਾਂ ਉਰੇ ਮਾਰ ਰੱਖੀਆਂ, 2 ਬਾਜੂਆਂ ਤੇ, ਦੋਨੋਂ ਹੱਥ ਵੱਢ ਰੱਖੇ ਤੇ ਉਹ ਬੱਚੇ ਨੂੰ ਬੜੇ ਭਿਆਨਕ ਤਰੀਕੇ ਨਾਲ ਮਾਰ ਕੇ ਨਹਿਰ ਦੇ ਅੰਦਰ ਛੱਡ ਰੱਖਿਆ। ਕੁਝ ਲਾਸ਼ਾਂ ਐਵੇਂ ਦੀ ਹੁੰਦੀ ਤੁਸੀਂ ਕੱਢਦੇ ਹੋ, ਮਾਪਿਓ ਨੂੰ ਹਲੇ ਉਮੀਦ ਹੁੰਦੀ ਹੈ ਸਾਡਾ ਬੱਚਾ ਆਏਗਾ ਜਾਂ ਸਾਡੀ ਮਾਂ ਭਰਾ ਭੈਣ ਆਣਗੇ। ਇੱਕ ਨਹੀਂ ਹੈ, ਇਹ ਜਿਹੇ ਬਹੁਤ ਸੇ ਪਰਿਵਾਰ, ਲੱਖਾਂ ਪਰਿਵਾਰ ਹੈ ਜਾਂ ਮੈਡਮ ਅੱਜ ਵੀ ਕੋਲ ਆਉਂਦੀਆਂ ਨੇ। ਇਹ ਜੀ ਬਹੁਤ ਸੀ ਡੈਡ ਬੋਡੀਆਂ ਨੇ ਜਿਹੜੀ ਅੱਜ ਵੀ ਆਪਣੇ ਅੰਤਿਮ ਸੰਸਕਾਰ ਨੂੰ ਤਰਸ ਰਹੀਆਂ ਨੇ ਕਿ ਕੋਈ ਆ ਜੇ ਸਾਨੂੰ ਚੱਕ ਕੇ ਸਾਡਾ ਅੰਤਿਮ। ਉਹਨਾਂ ਦੇ ਕੰਕਾਲ ਬਣ ਗਏ, ਹਾੜ ਖਿੰਡ ਗਏ, ਆਏ ਰੁਲ ਗਏ ਨਹਿਰਾਂ ਦੇ ਅੰਦਰ, ਕੋਈ ਚੱਕਣ ਵਾਲਾ ਨਹੀਂ ਆਇਆ ਉਹਨਾਂ ਨੂੰ। ਜਿਵੇਂ ਹੁਣ ਇੱਥੇ ਕੁੱਤੇ ਬਹੁਤ ਫਿਰਦੇ ਨੇ ਤੇ ਇੱਕ ਨਾਰਮਲ ਗੱਲ ਹੈ ਮੈਡਮ, ਉਹ ਤਾਂ ਡੇਲੀ 1-2 ਡੈਡ ਬੋਡੀਆਂ ਖਾ ਜਾਂਦੇ ਨੇ, ਡੇਲੀ ਦੀ ਗੱਲ ਹੈ। ਡੇਲੀ 1 ਜਾਂ 2 ਡੈਡ ਬੋਡੀਆਂ ਕੁੱਤੇ ਉਡਾ ਦਿੰਦੇ ਨੇ। ਸਭ ਤੋਂ ਵੱਡਾ ਹੈਗਾ ਜਿਹੜੇ ਚੋਰ ਠੱਗ ਫੇਰੇ ਨੇ, ਉਹਨਾਂ ਦੇ ਜੇਵਰ, ਉਹਨਾਂ ਦੇ ਮੋਬਾਈਲ, ਪਰਸ, ਉਹਨਾਂ ਦੀ ਆਇਡੈਂਟੀਫਿਕੇਸ਼ਨ ਖਤਮ ਕਰ ਦਿੰਦੇ ਨੇ। ਇਹ ਬਹੁਤ ਤਗੜੇ ਨੇ, ਸੇੜੀ ਬਹੁਤ ਆ ਗਏ। ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਜ਼ਿਆਦਾਤਰ ਹੁਣ ਨਹਿਰ ਦੀ ਤਰ੍ਹਾਂ ਰੁਕ ਕਰ ਲਿਆ ਉਹਨਾਂ ਨੇ ਨਹਿਰਾਂ ਵੱਲ ਰੁਕ ਕਰ ਲਿਆ। ਜਿਹੜੀ ਡੈਡ ਬੋਡੀ ਉਹਦਾ ਸਮਾਨ ਸਮੂਨ ਕੱਢ ਕੇ, ਉਹ ਈਜੀ ਹੈ ਮੈਮ। ਹੁਣ ਉਹਨਾਂ ਨੇ ਨਸ਼ਾ ਕਰਨਾ ਹੈ ਮੈਡਮ, ਪਹਿਲੇ ਆਪਣੇ ਘਰ ਨੂੰ ਪਰਿਵਾਰ ਨੂੰ ਲੁੱਟਦੇ, ਉਸ ਤੋਂ ਬਾਅਦ ਹੁਣ ਲੁੱਟ ਖੋਹ ਉਹਨਾਂ ਨੇ ਨਹਿਰ ਤੇ ਸ਼ੁਰੂ ਕਰਤੀ। ਉਹ ਬਿਲਕੁਲ ਈਜੀ ਹੋ ਗਿਆ ਟਾਰਗੇਟ। ਕਰੋਨਾ ਟਾਈਮ ਦੇ ਉੱਤੇ ਤੁਹਾਡੇ ਨਾਲ ਕਦੀ ਇਹੋ ਜਿਹੀ ਕੋਈ ਮਾਮਲਾ ਹੋਇਆ ਹੋਵੇ, ਤੁਸੀਂ ਲਾਸ਼ ਨਿਕਾਲੀ ਹੋਵੇ ਤੇ ਘਰਦਿਆਂ ਨੇ ਕਿਹਾ ਹੋਵੇ ਤੁਸੀਂ ਹੀ ਇਸਦਾ ਅੰਤਿਮ ਸੰਸਕਾਰ ਕਰ ਦਿਓ? ਕੋਰੋਨਾ ਕਾਲ ਦੇ ਅੰਦਰ ਇੰਨੀ ਰਿਚ ਫੈਮਲੀਆਂ ਮੇਰੇ ਕੋਲ ਆਈ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਡੈਡ ਬੋਡੀ ਇਹਨੂੰ ਕਰੋਨਾ ਦੀ ਤਾਂ ਕਰਕੇ ਛਾਲ ਮਾਰ ਗਿਆ। ਇਹਦੀ ਡੈਡ ਬੋਡੀ ਕੋਈ ਇਸ ਤਰੀਕੇ ਦਾ ਹੋ ਸਕਦਾ ਨਹਿਰ ਦੇ ਉੱਪਰ ਹੀ ਛੱਡਦੀ, ਇਹਨੂੰ ਘਰ ਨਾਲ ਲਿਆਣਾ ਪਵੇ। ਜਾਂਦੇ ਹੋ ਪਾਣੀ ਦੇ ਵਿੱਚ ਰੋਜ਼, ਅਸੀਂ ਹੁਣ ਵੀ ਦੇਖਿਆ, ਮੈਂ ਘੜੇ ਕਿੰਨਾ ਕੂੜਾ ਕਰਕਟ ਇੱਥੋਂ ਜਾਂਦਾ ਹੈ। ਤੁਸੀਂ ਨਾ ਬੈਠੇ ਰਹੋਗੇ, ਬਹੁਤ ਕੁਝ ਆਈ ਜਾਏਗਾ ਮੈਡਮ। ਅੰਦਰ ਕਿੰਨਾ ਕੁ ਹੋਊਗਾ ਤੇ ਕਿਵੇਂ ਬਲੌਕੇਜ ਹੋ ਰਹੀ ਹੈ? ਮੈਂ ਉਹੀ ਕਹਿ ਰਿਹਾ, ਅੰਧ ਵਿਸ਼ਵਾਸ ਨੇ ਸਾਡੇ ਦੇਸ਼ ਨੂੰ ਖਾ ਲਿਆ। ਇਹ ਨਹਿਰਾਂ ਖਤਮ ਹੋ ਜਾਣਗੀਆਂ। ਇੱਕ ਨਾ ਸਮੁੰਦਰ ਹੁੰਦਾ ਸੀ ਅਯਾਲ ਸਾਗਰ, ਇੰਟਰਨੈਟ ਤੇ ਗੂਗਲ ਤੇ ਸਰਚ ਕਰ ਲਿਓ, ਅਯਾਲ ਸਾਗਰ, ਕੋਈ ਨਹਿਰ ਦਰਿਆ ਦੀ ਗੱਲ ਨਹੀਂ ਕਰ ਰਹਾ, ਸਮੁੰਦਰ ਹੈ ਅਯਾਲ ਸਾਗਰ। ਗੂਗਲ ਤੇ ਸਰਚ ਕਰ ਲਿਓ, ਸਮੁੰਦਰ ਅੱਜ ਰੇਗਿਸਤਾਨ ਬਣ ਗਿਆ। ਜਿਹੜਾ ਜਹਾਜ਼ ਜਿੱਥੇ ਜਾ ਰਿਹਾ ਉੱਥੇ ਹੀ ਰੇਤ ਦੇ ਅੰਦਰ ਖੜਾ ਹੈ। ਪੀਣ ਵਾਲਾ ਪਾਣੀ ਗਿਲਾਸ ਭਰ ਕੇ ਪੀ ਲੈਂਦੇ ਹੋ, ਫਿਲਟਰ ਤੋਂ ਵੀ ਟੋਪ ਪਾਣੀ, ਇਹ ਖਤਮ ਹੋ ਜਾਏਗੀ। ਕਈ ਅੰਧ ਵਿਸ਼ਵਾਸ ਖਤਮ ਕਰੇਗਾ ਇਹਨੂੰ। ਜਿਸ ਬੰਦੇ ਨੇ ਕਰਜ਼ਾ ਚੱਕ ਲਿਆ, ਚੱਕ ਕੇ ਨਹਿਰ ਦੇ ਅੰਦਰ ਛਾਲ ਮਾਰਤੀ, ਜਦੋਂ ਉੱਥੋਂ ਨਹੀਂ ਭਰਿਆ ਗਿਆ, ਬੈਂਕ ਤੋਂ ਲੋਨ ਕਰਾ ਲਿਆ ਜਾਂ ਕਿਸੇ ਲਾਲੇ ਤੋਂ ਚੱਕ ਲਿਆ ਜਾਂ ਕਿਸੇ ਰਿਸ਼ਤੇਦਾਰ ਤੋਂ ਚੱਕ ਲਿਆ, ਕਿਸੇ ਫਾਈਨੈਂਸਰ ਤੋਂ ਚੱਕ ਲਿਆ, ਉਹਨੇ ਕਰਜ਼ਾ ਦਿੱਤਾ, ਉਹ ਬੰਦਾ ਜਿਹੜਾ ਕਰਜ਼ਾਈ ਉਹ ਨਹਿਰ ਦੇ ਅੰਦਰ ਛਾਲ ਮਾਰ ਗਿਆ। ਉਹ ਮਰ ਗਿਆ ਜਿਹਨਾਂ ਨੇ ਕਰਜ਼ਾ ਦਿੱਤਾ। ਜਿਹੜਾ ਕਰਜ਼ਾ ਦਿੰਦਾ ਹੈ ਉਹ ਇਨ ਫਿਊਚਰ ਆਪਣੇ ਬੱਚਿਆਂ ਵਾਸਤੇ ਪੈਸਾ ਇਕੱਠਾ ਕਰਕੇ ਅੱਗੇ ਵਿਆਜ ਤੇ ਲਾਉਂਦਾ ਕਿ ਇਹ ਪੈਸਾ ਜਦ ਮੇਰਾ ਮੁੜੇਗਾ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਕਰਕੇ ਜਾਊਂਗਾ। ਉਹ ਤਾਂ ਕਰਜ਼ਾ ਲੈ ਕੇ ਮਰ ਗਿਆ। ਮਰ ਤੇ ਉਹ ਨਹੀਂ ਗਏ, ਮਰ ਉਹ ਗਏ ਨੇ ਜਿਨ੍ਹਾਂ ਦਾ ਪੈਸਾ ਹੈ। ਉਹ ਤਾਂ ਆਪਣੇ ਜੀਵਨ ਤੋਂ ਮੁਕਤ ਹੋ ਗਿਆ, ਮੂਰਖ ਹੈ। ਮਰ ਤਾਂ ਹੋ ਗਏ ਜਿਨ੍ਹਾਂ ਦਾ ਪੈਸਾ ਲੈ ਕੇ ਉਹ ਮਰ ਗਿਆ। ਔਰ ਦੂਜੀ ਗੱਲ, ਮਾਰ ਉਹਨਾਂ ਨੂੰ ਗਿਆ ਜਿਹੜੇ 10 ਦਿਨ ਵਿਚਾਰੇ ਨਹਿਰ ਦੇ ਉੱਪਰ ਬੈਠੇ ਨੇ,
ਬੰਦੇ ਨੇ ਸੁਸਾਈਡ ਕਰ ਲਿਆ, ਪੂਰਾ ਪਰਿਵਾਰ ਸਮੇਤ ਗੱਡੀ ਨਹਿਰ ਦੇ ਅੰਦਰ ਸੱਟਤੀ। ਬਾਅਦ ਚ ਪਤਾ ਲੱਗਿਆ ਬੰਦੇ ਦੇ ਉੱਪਰ 1.5 ਕਰੋੜ ਦਾ ਕਰਜ਼ਾ ਹੈ। ਮਗਰ ਕਰਨਾ ਨਹੀਂ ਚਾਹੀਦਾ। ਨਿਆਣੇ ਦਾ ਕੀ ਗਲਤੀ ਹੈ? ਛੋਟੇ ਛੋਟੇ ਜਿਹੜੇ 5-5 4-4 ਸਾਲ ਦੇ ਨਿਆਣੇ ਲੈ ਕੇ ਮਾਂ ਕੁੱਦ ਗਈ, ਡੈਡੀ ਕੁੱਦ ਗਿਆ, ਦਾਦੀ ਦਾ, ਸਾਰੇ ਨਹਿਰ ਤੇ ਸੱਟ ਰਹੇ ਨਿਆਣੇ। ਕਰਜ਼ਾ ਤੁਹਾਡੇ ਤੋਂ ਹੈ, ਲੜਾਈ ਤੁਹਾਡੀ ਹੋਈ, ਤੁਸੀਂ ਨਿਆਣੇ ਕਿਉਂ ਸੱਟ ਰਹੇ ਹੋ? ਪਹਿਲੀ ਗੱਲ। ਦੂਜੀ ਗੱਲ, ਜਦ ਮੈਨੂੰ ਪਤਾ ਲੱਗਿਆ ਨਾ ਉਹਨੇ ਕਰਜ਼ਾ ਲਿੱਤਾ 1.5 ਕਰੋੜ, ਮੈਂ ਬਾਅਦ ਚ ਪਤਾ ਕਰਿਆ 3.5 ਕਰੋੜ ਦੀ ਤਾਂ ਉਹਦੀ ਫੈਕਟਰੀ ਸੀ, 2.5 ਕਰੋੜ ਦਾ ਮਕਾਨ, 6 ਕਰੋੜ ਦੀ ਪ੍ਰਾਪਰਟੀ ਦੀ ਉਹਦੀ। ਉਹ ਵੇਚ ਕੇ ਮੂਰਖ ਆਪਣਾ ਕਰਜ਼ਾ ਦੇ ਸਕਦਾ ਹੀ, ਬਾਕੀ ਫਿਰ ਵੀ 4.5 ਕਰੋੜ ਉਹਦੇ ਕੋਲ ਬਚ ਰਿਹਾ ਸੀ। ਸੋ ਅੱਜ ਅਸੀਂ ਸਵਾਗਤ ਕਰਦੇ ਹਾਂ ਆਸ਼ੂ ਮਲਿਕ ਜੀ ਦਾ। ਸਵਾਗਤ ਹੈ ਜੀ ਤੁਹਾਡਾ ਆਸ਼ੂ ਮਲਿਕ ਜੀ। ਥੈਂਕ ਯੂ। ਤੇ ਘਰ ਪਰਿਵਾਰ ਹੋਰ ਸਿਹਤ ਕਿਵੇਂ ਜੀ? ਕਿਰਪਾ ਪਰਮਾਤਮਾ, ਈਸ਼ਵਰ ਅੱਲਾਹ ਵਾਹਿਗੁਰੂ। ਬਹੁਤ ਬਹੁਤ ਵਧੀਆ ਜੀ। ਤੇ ਅੱਜ ਅਸੀਂ ਇਹ ਹੌਂਸਲੇਮੰਦ ਜੋ ਸਾਡੇ ਨਾਲ ਇੱਕ ਸ਼ਖਸੀਅਤ ਮੌਜੂਦ ਨੇ, ਇਹਨਾਂ ਤੋਂ ਇਹ ਜਾਨਣਾ ਚਾਹੁੰਦੇ ਹਾਂ, ਜਦੋਂ ਅੱਜ ਕੱਲ ਦੇ ਬੱਚੇ ਆਸ਼ੂ ਜੀ ਇੰਜੀਨੀਅਰ, ਡਾਕਟਰ ਬਣਨਾ ਚਾਹੁੰਦੇ ਆ, ਤੇ ਤੁਹਾਡੀ ਚੋਣ ਵੱਖਰੀ ਹੀ ਸੀ। ਤੁਸੀਂ ਇਹ ਪ੍ਰੋਫੈਸ਼ਨ ਬਚਪਨ ਤੋਂ ਹੀ ਸੋਚਿਆ ਸੀ ਇਹੀ ਬਣਨਾ ਚਾਹੁੰਦੇ ਹੋ? ਦੇਖੋ, ਜਿਹੜੇ ਰਿਚ ਫੈਮਿਲੀ ਵਾਲੇ ਨੇ, ਜਿਨ੍ਹਾਂ ਕੋਲ ਰੱਬ ਨੇ ਪੈਸਾ ਦੇ ਰੱਖਿਆ ਹੈ, ਉਹਨਾਂ ਕੋਲ ਮਾਇਆ ਹੈ, ਉਹ ਆਪਣੇ ਬੱਚੇ ਨੂੰ ਵਧੀਆ ਸਿੱਖਿਅਤ ਕਰ ਦਿੰਦੇ ਨੇ, ਵਧੀਆ ਉਹਨਾਂ ਨੂੰ ਜੋਬ ਦਿਵਾਉਂਦੇ, ਉਹਨੂੰ IAS IPS ਵਕੀਲ ਡਾਕਟਰ ਵਧੀਆ ਬਣਾਉਂਦੇ ਨੇ, ਇੰਜੀਨੀਅਰ ਵਗੈਰਾ। ਸੋਚੋ ਇੱਕ ਗਰੀਬ ਬੰਦਾ ਜਿਹਦੇ 4 ਬੱਚੇ ਹੋਣ, ਉਸ ਤੋਂ ਬਾਅਦ ਉਹਨਾਂ ਦੀ ਵਾਈਫ ਵੀ ਨਾ ਹੋਵੇ, ਫਿਰ ਉਹਨਾਂ ਨੂੰ ਪਾਲਣਾ, ਅਕੇਲੇ ਆਪਣੇ ਆਪ ਰੋਟੀ ਬਣਾ ਕੇ ਖਿਲਾਉਣਾ, ਫਿਰ ਕੰਮ ਤੇ ਜਾਣਾ, ਫਿਰ ਉਹਨਾਂ ਦਾ ਆ ਕੇ ਦੇਖਣਾ, ਸਵੇਰੇ ਵੀ ਔਰ ਸ਼ਾਮ ਨੂੰ ਵੀ 24 ਘੰਟੇ, ਫਿਰ ਉਹ ਬਾਪ ਕਿੱਥੋਂ ਪੜਾ ਸਕਦਾ? ਬਿਲਕੁਲ। ਤੇ ਆਪਾਂ ਉਸ ਪਰਿਵਾਰ ਤੋਂ ਆਏ ਜਿਸ ਡੈਡੀ ਨੇ ਸਾਨੂੰ ਸਿਰਫ ਇਮਾਨਦਾਰੀ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਬਿਲਕੁਲ ਠੀਕ ਜੀ। ਤੇ ਜਿਵੇਂ ਆਸ਼ੂ ਜੀ ਤੁਸੀਂ ਸਾਰਾ ਦਿਨ ਲਾਸ਼ਾਂ ਕੱਢਦੇ ਹੋ, ਤੇ ਕਦੀ ਤੁਹਾਨੂੰ ਕੋਈ ਲਾਸ਼ ਕੱਢੀ ਹੈ, ਧਮਕੀ ਆਈ, ਤੇ ਇਸ ਮਾਮਲੇ ਨੇ ਤੁਹਾਨੂੰ ਕਦੀ ਤੁਹਾਡੀ ਜ਼ਿੰਦਗੀ ਨੂੰ ਖਤਰੇ 'ਚ ਪਾ ਦਿੱਤਾ ਹੋਵੇ? ਕਦੀ ਤਾਂ ਐਵੇਂ ਬਹੁਤ ਵਾਰ ਮੈਡਮ, ਪਤਾ ਕੀ ਚੱਕਰ ਹੈ, ਕਈ ਵਾਰ ਕੀ ਹੁੰਦਾ ਸੀ, ਜਿਵੇਂ ਆਪਾਂ ਨਹਿਰਾਂ ਤੇ ਘੁੰਮਦੇ ਰਹਿੰਦੇ ਆ, ਦਿਨ ਰਾਤ ਸਾਡਾ ਸਫ਼ਰ ਜਿਹੜਾ ਉਹ ਨਹਿਰਾਂ ਦੇ ਉੱਪਰ ਹੀ ਚੱਲਦਾ ਹੈ। ਸਫ਼ਰ ਆਪਣਾ ਸਾਰੀ ਜ਼ਿੰਦਗੀ ਜਿਹੜੀ ਉਹ ਨਹਿਰ ਦੇ ਉੱਪਰ ਹੀ ਕੱਢ ਗਈ। 31 ਸਾਲ ਇਹ ਲਾ ਲਓ, ਇੱਕ ਬੰਦੇ ਦੇ ਜੀਵਨ ਦੇ ਅੱਧੇ ਦਰਸ ਯਾਨੀ ਅੱਧਾ ਟਾਈਮ ਲੰਘ ਜਾਂਦਾ ਹੈ। 30 ਸਾਲ ਤੋਂ ਬਾਅਦ ਬੰਦੇ ਦੀ ਲਾਈਫ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਤਾਂ ਮੈਂ ਤਾਂ 31 ਸਾਲ ਲਾ ਦੇ ਇਸ ਨਹਿਰ ਦੇ ਉੱਪਰ। ਤੇ ਕਈ ਵਾਰ ਕੀ ਹੁੰਦਾ, ਜਿਵੇਂ ਆਪਾਂ ਮਰਡਰ ਕੇਸ ਵਾਲੀ ਡੈੱਡ ਬੋਡੀਆਂ ਕੱਢ ਦਿੰਨੇ ਆ, ਜਾਂ ਕੋਈ ਇਹੋ ਜਿਹੀ ਡੈਡ ਬੋਡੀ ਕੱਢ ਦਿੰਦੇ ਆ, ਜਾਂ ਕਈ ਵਾਰ ਸਾਡੇ 100 ਦੁਸ਼ਮਣ ਉਹ ਨੇ ਜਿਹੜੇ ਸਾਨੂੰ ਪਸੰਦ ਨਹੀਂ ਕਰਦੇ ਨਹਿਰ ਤੇ ਆਣਾ ਸਾਡਾ ਕੰਮ ਦੇਖ ਕੇ, ਜਾਂ ਹੋਰ ਕਈ ਚੀਜ਼ਾਂ ਹੈ ਜਿਹਨੇ, ਜਿਵੇਂ ਹੁਣ ਤੁਸੀਂ ਪਾਣੀ ਦਾ ਇਹ ਵਹਾਅ ਦੇਖ ਰਹੇ ਹੋ। ਹੁਣ ਮੇਰੇ ਕੋਲ ਡੈਡ ਬੋਡੀ ਅਚਾਨਕ ਮੇਰੇ ਕੋਲ ਕੋਈ ਡੈਡ ਬੋਡੀ ਆ ਗਈ, ਮੈਂ ਛਾਲ ਮਾਰ ਦੂੰਗਾ, ਮੈਂ ਇੰਟਰਵਿਊ ਛੱਡ ਦੂੰਗਾ। ਮੇਰੇ ਲਈ ਇੰਨੀ ਅਹਿਮੀਅਤ, ਸਭ ਤੋਂ ਜ਼ਿਆਦਾ ਇੰਟਰਵਿਊ ਅਹਿਮੀਅਤ ਨਹੀਂ ਰੱਖਦਾ, ਡੈਡ ਬੋਡੀ ਅਹਿਮੀਅਤ ਰੱਖਦੀ ਹੈ। ਉਸ ਤੋਂ ਬਾਅਦ ਮੈਂ ਛਾਲ ਮਾਰ ਕੇ ਫੜੂੰਗਾ। ਕਈ ਵਾਰ ਹੋ ਸਕਦਾ ਉਸ ਬੰਦੇ ਨੇ ਉਹਨੂੰ ਮਾਰ ਕੇ ਸੱਟਿਓ, ਜਿਹੜੀ ਉਹ ਡੈਡ ਬੋਡੀ ਜਾ ਰਹੀ ਹੈ। ਹੋ ਸਕਦਾ ਉਹ ਕੋਈ ਗੁੜੀਆ ਜਾਂ ਬੱਚੀ ਜਾਂ ਕਿਸੇ ਦੀ ਬੇਟੀ ਆ, ਮਾਂ ਦੀ ਡੈਡ ਬੋਡੀ, ਹੋ ਸਕਦਾ ਰੇਪ ਕਰਕੇ ਸੱਟਿਆ ਹੋਵੇ। ਤੇ ਇਹੋ ਜਿਹੇ ਮਾਮਲੇ 'ਚ ਫਿਰ ਆਸ਼ੂ ਜੀ ਤੁਸੀਂ ਕਦੀ ਪੁਲਿਸ ਦੀ ਸਹਾਇਤਾ ਕੀਤੀ ਹੈ ਜਾਂਚ ਕਰਨ ਦੀ? ਬਹੁਤ ਵਾਰ ਮੈਡਮ, ਪਤਾ ਕੀ ਚੱਕਰ, ਜ਼ਿਆਦਾਤਰ ਜਿਵੇਂ ਆਪਾਂ ਡੈਡ ਬੋਡੀਆਂ ਕੱਢਦੇ ਆ, ਡੇਲੀ ਦੀ ਡੈਡ ਬੋਡੀਆਂ ਕਦੇ 2 ਆ ਰਹੀਆਂ ਨੇ, ਕਦੇ 4 ਆ ਰਹੀਆਂ ਨੇ, ਕਦੇ 5, ਕਦੇ 10, ਪ੍ਰਤੀ ਦਿਨ ਦੀ, ਇੱਕ ਹਫ਼ਤੇ ਜਾਂ ਮਹੀਨੇ ਦੀ ਦੱਸ ਰਿਹਾ, ਪ੍ਰਤੀ ਦਿਨ ਰੋਜ਼ 4-5 ਡੈਡ ਬੋਡੀਆਂ ਡੇਲੀ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ, ਸਿਰਫ ਬਾਕੜਾ ਨਹਿਰ ਦੀਆਂ ਨੇ। ਅੱਛਾ ਜੀ। ਡੇਲੀ ਜਿਹੜੀ ਆ ਰਹੀਆਂ ਨੇ। ਤੇ ਕਈ ਵਾਰ ਆਸ਼ੂ ਜੀ ਸੁਣਿਆ ਜਿਵੇਂ ਅੱਜਕੱਲ ਪ੍ਰੇਮੀ ਜੋੜੇ ਜ਼ਿਆਦਾ ਵਿੱਚ ਇਹ ਬਹੁਤ ਹੋਇਆ। ਜਿਹੜੀ ਮੈਂ ਪਰਸੋਂ ਡੈਡ ਬੋਡੀ ਕੱਢੀ ਸੀ, ਉਹ ਇੰਨੀ ਵਾਇਰਲ ਹੋਈ, ਇੰਡੀਆ ਦਾ ਕੋਈ ਕੋਨਾ, ਕੋਈ ਜਗ੍ਹਾ ਐਸੀ ਨਹੀਂ ਥੀ ਕਿ ਮੇਰੇ ਕੋਲ ਨਹੀਂ ਆਇਆ। ਕ੍ਰਾਈਮ ਬ੍ਰਾਂਚ ਤੋਂ ਲੈ ਕੇ CID ਦਫ਼ਤਰ ਤੋਂ, SSP ਦਫ਼ਤਰ ਤੋਂ ਲੈ ਕੇ DC ਦਫ਼ਤਰ ਤੱਕ, ਹਰ ਜਗ੍ਹਾ ਤੋਂ ਮੈਨੂੰ ਕੋਲ ਹੈ, ਆਲ ਓਵਰ ਇੰਡੀਆ ਤੋਂ। ਅੱਛਾ ਜੀ। ਇਹ ਲਾ ਲਓ, ਜਦੋਂ ਮੈਂ ਪੋਸਟ ਪਾਈ 15 ਮਿੰਟ ਦੇ ਅੰਦਰ ਮੈਚ ਪਤਾ ਲੱਗ ਗਿਆ ਕਿ ਕੁੜੀ ਨਾਭੇ ਦੀ ਰਹਿਣ ਵਾਲੀ ਹੈ, ਅਮਲੋ ਦੇ ਅੰਦਰ ਕੋਆਪਰੇਟਿਵ ਬੈਂਕ ਦੇ ਅੰਦਰ ਕੈਸ਼ੀਅਰ ਦੀ ਨੌਕਰੀ ਤੇ ਲੱਗੀ ਹੈ। ਇੱਕ ਮੁੰਡਾ ਉਹਨੂੰ ਬਿਠਾ ਕੇ ਲੈ ਗਿਆ, CCTV ਕੈਮਰੇ ਦੀ ਫੁਟੇਜ, ਯਾਨੀ 15 ਮਿੰਟ ਦੇ ਅੰਦਰ ਸਾਰਾ ਕਰਾਊਡ, ਸਾਰਾ ਸਰਕਲ ਬਣ ਗਿਆ। SHO ਅਮਲੋ ਜਿਹੜੇ SHO ਅਮਲੋ ਨੇ, ਉਹਨਾਂ ਦਾ ਫੋਨ ਵੀ ਆ ਗਿਆ ਮੇਰੇ ਕੋਲ। ਅੱਛਾ ਜੀ। ਇਹ ਸਾਡੇ ਏਰੀਆ ਦੀ ਹੈ। ਮਾਂ-ਬਾਪ ਨੂੰ ਜਦੋਂ ਤੁਸੀਂ ਐਵੇਂ ਲਾਸ਼ ਦਿੰਦੇ ਹੋ ਤਾਂ ਬਹੁਤ ਉਹਨਾਂ ਦੀਆਂ ਚੀਕਾਂ ਸੁਣ ਕੇ ਤੁਹਾਡਾ ਦਿਲ ਦਹਿਲ ਨਹੀਂ ਜਾਂਦਾ, ਹਿਲ ਨਹੀਂ ਜਾਂਦਾ? ਕਿਵੇਂ ਦਾ ਮੰਜ਼ਰ ਹੁੰਦਾ? ਮੈਡਮ, ਜਿਹੜਾ ਕੋਈ ਬੰਦਾ ਜਿਸ ਕੰਮ ਨੂੰ ਕਰਦਾ ਰਹਿੰਦਾ ਨਾ, ਇੱਕ ਤਾਂ ਉਸ ਆਪਣੇ ਕੰਮ ਦੇ ਅੰਦਰ ਉਹ ਪੱਕਾ ਹੋ ਜਾਂਦਾ ਹੈ। ਹਾਂਜੀ, ਉਹਦਾ ਮਨ ਪੱਕ ਜਾਂਦਾ ਹੈ। ਪਰ ਇਹ ਚੀਜ਼ਾਂ ਜਿਹੜੀ ਹੈਗੀਆਂ ਨਾ, ਸਾਨੂੰ ਮਹਿਸੂਸ ਬੜੀਆਂ ਦਿੰਦੀਆਂ ਨੇ। ਜਦ ਕੋਈ ਮਾਂ ਆਪਣੇ ਬੇਟੇ ਨੂੰ ਦੇਖ ਕੇ ਤਾੜੇ ਮਾਰ ਕੇ ਰੋਂਦੀ ਹੈ, ਜਦ ਕੋਈ ਭਰਾ ਆਪਣੇ ਭਰਾ ਨੂੰ ਦੇਖ ਕੇ ਤਾੜੇ ਮਾਰ ਕੇ ਰੋਂਦਾ ਹੈ, ਜਦ ਇੱਕ ਪਿਓ ਜਿਹਦੀ ਉਮੀਦ ਹੁੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਕੇ IAS IPS ਡਾਕਟਰ ਇੰਜੀਨੀਅਰ ਬਣਾऊं, ਜਦੋਂ ਉਹਦੀ ਉਮੀਦ ਟੁੱਟਦੀ ਹੈ ਨਾ, ਉਹ ਸਾਹਮਣੇ ਆ ਕੇ ਉਹਨੂੰ ਦੇਖਦਾ ਹੈ। ਇਕਲੌਤੇ ਬੱਚੇ ਜਿਹੜੇ ਘਰ ਦੇ ਹੁੰਦੇ ਨੇ, ਜਿਹੜੇ ਸਕੂਲਾਂ ਤੋਂ ਬੰਕ ਮਾਰ ਕੇ ਆ ਜਾਂਦੇ ਨੇ, ਇੰਜੋਏ ਦੇ ਚੱਕਰ ਦੇ ਅੰਦਰ ਨਹਿਰ ਦੇ ਉੱਪਰ ਆ ਜਾਂਦੇ ਨੇ, ਕਈ ਵਾਰ ਡਿਪਰੈਸ਼ਨ ਦੇ ਅੰਦਰ ਆ ਕੇ ਨਹਿਰ ਦੇ ਅੰਦਰ ਸੁਸਾਈਡ ਕਰਦੇ, ਜਾਂ ਕੋਈ ਉਹਨਾਂ ਨੂੰ ਕਤਲ ਕਰਕੇ ਨਹਿਰ ਦੇ ਅੰਦਰ ਸੱਟ ਦਿੰਦਾ ਹੈ। ਤੇ ਉਸ ਵਕਤ ਜਦੋਂ ਉਹਦਾ ਪਰਿਵਾਰ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਹੁੰਦਾ ਹੈ ਔਰ ਆਂਦਾ ਹੈ, ਦੇਖਦਾ ਉਸ ਚੀਜ਼ ਨੂੰ, ਉਹ ਮੰਜ਼ਰ ਦੇਖਣ ਵਾਲਾ ਹੁੰਦਾ ਹੈ।
ਮੰਨਦੇ ਆ ਕਈ ਪੁਲਿਸ ਅਫਸਰ ਨੇ ਵਿਚਾਰੇ ਉਹ ਆਪਣੀ ਕਾਗਜ਼ੀ ਕਾਰਵਾਈ ਦੇ ਅੰਦਰ ਲੱਗੇ ਰਹਿੰਦੇ ਨੇ, ਕਈ ਹੋਰ ਆਪਣੇ ਆਪਣੇ ਕੰਮਾਂ ਦੇ ਅੰਦਰ, ਪਰ ਇਹ ਜਿਹੜਾ ਗੋਤਾਖੋਰ ਹੈ ਨਾ ਵਿਚਾਰਾ, ਉਹਦਾ ਸਾਰਾ ਧਿਆਨ ਉਸ ਵੱਲ ਹੁੰਦਾ ਕਿ ਕਿਸ ਨੂੰ ਤੂੰ ਕੱਟ ਰਿਹਾ, ਇਹ ਕਰ ਕੀ ਰਿਹਾ ਬੰਦਾ, ਕੌਣ ਇਹਨੂੰ ਡੈਡ ਬੋਡੀ ਲੈ ਗਿਆ, ਉਹ ਪੂਰਾ ਉੱਥੇ ਹੀ ਹੁੰਦਾ ਸਾਡਾ ਫੋਕਸ। ਫਿਰ ਤੁਹਾਨੂੰ ਐਵੇਂ ਕਦੀ ਹੁੰਦਾ ਕਿ ਰਾਤਾਂ ਦੀ ਨੀਂਦ ਉੜ ਗਈ ਹੋਵੇ ਤੇ ਤੁਹਾਨੂੰ ਖਾਣਾ ਖਾਣ ਦਾ ਵੀ ਦਿਲ ਨਾ ਕੀਤਾ? ਮੈਡਮ ਆਂਦੀ ਨਹੀਂ ਕਦੇ ਵੀ, ਸੌਂਦੇ ਕਿੱਥੇ ਆਪਾਂ, ਸੌਣ ਨੂੰ ਕਿੱਥੇ ਮਿਲਦਾ ਹੈ? ਬਿਲਕੁਲ ਜੀ, ਉਹ ਰੱਬ ਦੀ ਕਸਮ ਘੰਟੇ 2 ਘੰਟੇ ਦੀ ਨੀਂਦ ਆਉਂਦੀ ਹੈ, ਇਸ ਤੋਂ ਜ਼ਿਆਦਾ ਨਹੀਂ ਆਉਂਦੀ। ਸਾਰੀ ਜ਼ਿੰਦਗੀ ਨਹਿਰਾਂ ਤੇ ਲੰਘ ਗਈ। ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਮੇਰਾ ਸਮੀਰ ਹੈ, ਸੁਹੇਲ ਹੈ, ਵਿਹਾਨ ਹੈ ਮੇਰਾ ਮੁੰਡਾ, ਮੈਂ ਤਾਂ ਇਨ ਤਿੰਨਾਂ ਬੱਚਿਆਂ ਦੀ ਵੀ ਕੋਸ਼ਿਸ਼ ਕਰ ਰਿਹਾ ਕਿ ਅਗਰ ਵੱਡੇ ਹੋਣ ਤਾਂ ਨਹਿਰ ਦੇ ਉੱਪਰ ਹੀ। ਸਾਡੇ ਸਵਾਲ ਬਹੁਤ ਆਸ਼ੂ ਜੀ ਹਾਲੇ ਬਹੁਤ ਲੰਬੇ ਚੱਲਨੇ ਨੇ, ਇੱਥੇ ਕੋਈ ਬੈਠਣ ਦਾ ਹੋਏਗਾ? ਬਿਲਕੁਲ ਮੈਡਮ, ਪਤਾ ਕੀ ਚੱਕਰ ਹੈ, 31 ਸਾਲ ਦੇ ਅੰਦਰ ਮੈਂ ਪੈਸਾ ਨਹੀਂ ਕਮਾਇਆ, ਇੱਜ਼ਤ ਬੜੀ ਕਮਾਈ ਹੈ। ਬਿਲਕੁਲ ਜੀ ਬਿਲਕੁਲ। ਜਿੱਥੇ ਵੀ ਐਡ ਤੇ ਜਾਣਾ ਬੇਲਦਾਰ ਮੇਰੀ ਇੰਨੀ ਇੱਜ਼ਤ ਕਰਦੇ, ਚਾਹ ਪਾਣੀ ਰੋਟੀ ਕੁਰਸੀਆਂ ਹਰ ਚੀਜ਼ ਦੀ ਪ੍ਰਬੰਧ ਹੈ। ਆਹ ਦੇਖੋ ਤੁਹਾਡੇ ਸਾਹਮਣੇ ਕੁਰਸੀਆਂ ਆ ਪਈਆਂ ਨੇ, ਉਹ ਪਈਆਂ ਨੇ, ਉਰੇ ਬੈਠਣ ਦਾ ਬਹੁਤ ਵਧੀਆ ਸਿਸਟਮ। ਆ ਜਾਓ ਉਰੇ ਆ ਜਾਓ। ਮਤਲਬ ਤੁਸੀਂ ਪੈਸਾ ਹੀ ਨਹੀਂ, ਇੱਜ਼ਤ ਨਹੀਂ ਮੈਡਮ, ਰੱਜ ਕੇ ਕਮਾਈ ਤੁਸੀਂ। ਥੈਂਕ ਯੂ ਜੀ, ਬੈਠੋ ਜੀ, ਬੈਠੋ ਤੁਸੀਂ ਬੈਠੋ। ਥੈਂਕ ਯੂ ਜੀ, ਥੈਂਕ ਯੂ, ਬੈਠੋ ਜੀ। ਇਹੀ ਚੀਜ਼ ਕਮਾਈ ਹੈ ਮੈਡਮ ਆਪਣੇ ਨਹਿਰ ਦੇ ਉੱਪਰ। ਮੈਂ ਬਿਲਕੁਲ ਜੀ, ਆਪਣਾ ਜਿਹੜਾ ਸਮੇਂ ਹੈ ਜ਼ਿਆਦਾਤਰ 99% ਮੈਂ ਨਹਿਰ ਨੂੰ ਹੀ ਦਿੱਤਾ ਹੈ। ਬਿਲਕੁਲ ਜੀ। ਪਰਿਵਾਰ ਨੂੰ ਮੈਂ ਆਪਣਾ ਸਮੇਂ ਨਹੀਂ ਦਿੱਤਾ। ਪਰਿਵਾਰ ਤਾਂ ਮੇਰੇ ਪਿਆਰ ਨੂੰ ਵੀ ਤਰਸ ਰਿਹਾ, ਮੇਰੇ ਆਸ਼ੀਰਵਾਦ ਨੂੰ ਵੀ ਤਰਸ ਰਿਹਾ, ਮੈਨੂੰ ਦੇਖਣ ਨੂੰ ਵੀ ਤਰਸਦਾ ਪਰਿਵਾਰ। ਮੈਂ ਸੋਚੋ 12 ਸਾਲ ਦਾ ਬੱਚਾ ਆਪਣੇ ਘਰੋਂ ਲੰਘ ਗਿਆ ਸਿਰਫ ਡੈਡ ਬੋਡੀਆਂ ਕਰਕੇ। ਮੇਰੇ ਡੈਡੀ ਨੇ ਕਿਹਾ ਕੰਮ ਨਹੀਂ ਕਰਨਾ, ਮੈਂ ਉਹਨੂੰ ਛੱਡ ਕੇ ਚਲਾ ਗਿਆ ਕੰਮ ਤੇ। ਅੱਛਾ ਜੀ। ਹਾਲਾਂਕਿ ਮੈਂ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀ, ਕਸਮਾਂ ਵੀ ਖਾਈਆਂ ਸੀ ਮੈਂ ਕਿ ਮੈਂ ਇਹ ਕੰਮ ਨਹੀਂ ਕਰੂੰਗਾ। ਹਰ ਇੱਕ ਮਾਂ-ਬਾਪ ਨੂੰ ਆਪਣੇ ਬੱਚੇ ਦੀ ਜਾਨ ਉਸ ਰੱਬ ਨੇ ਕੁਝ ਹੋਰ ਹੀ ਲਿਖਿਆ ਹੋਇਆ ਸੀ। ਤੇ ਆਸ਼ੂ ਜੀ ਹੁਣ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਪਰਿਵਾਰ ਦੀ, ਜੇ ਤੁਹਾਨੂੰ ਆਪਣੇ ਪਰਿਵਾਰ ਚੋਂ ਜਾਂ ਆਪਣੇ ਕਿੱਤੇ ਚੋਂ ਇੱਕ ਚੀਜ਼ ਕਦੀ ਚੁਣਨੀ ਪਵੇ ਤਾਂ ਤੁਸੀਂ ਕੀ ਚੁਣੋਗੇ? ਹਾਂਜੀ, ਸਵਾਲ ਥੋੜਾ ਡੂੰਘਾ ਹੈ ਤੇ ਤੁਸੀਂ ਸਮਾਂ ਲੈ ਸਕਦੇ ਹੋ ਆਪਣਾ। ਦੇਖੋ ਮੇਰਾ ਜਿਹੜਾ ਪਰਿਵਾਰ ਹੈ, ਫੈਮਿਲੀ ਰਿਸ਼ਤਾ ਲਾ ਲਓ, ਜਿਵੇਂ ਮੇਰੀ ਵਾਈਫ ਦਾ ਹੋ ਗਿਆ ਤਕਰੀਬਨ ਲਾ ਲਓ ਹੁਣ 20-22 ਸਾਲ ਹੋ ਗਏ, ਪਰ ਇਹ ਮੇਰਾ 31 ਸਾਲ ਦਾ ਰਿਸ਼ਤਾ। ਠੀਕ ਹੈ। ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣਾ ਕੰਮ ਆਪਣੀ ਨਹਿਰ ਨੂੰ ਦੇਖੂੰਗਾ। ਕੀ ਬਾਤ ਹੈ। ਮੈਂ ਆਪਣਾ ਪਰਿਵਾਰ ਛੱਡ ਦੂੰਗਾ। ਮੈਂ ਵੈਰੀ ਕਿੱਤਾ ਤੁਸੀਂ ਆਪਣਾ ਜ਼ਰੂਰ ਪਹਿਲਾਂ ਉਹਨੂੰ ਇੱਕ ਪ੍ਰਾਇੋਰਟੀ ਦੋਗੇ ਤੁਸੀਂ। ਬਹੁਤ ਵਧੀਆ ਲੱਗਿਆ ਕੰਮ ਜਿਹੜਾ ਹੈਗਾ ਨਾ ਮੇਰੇ ਲਈ ਸਭ ਕੁਝ ਹੈ। ਬਸ ਇਹ ਲਾ ਲਓ ਮੈਂ ਸਭ ਤੋਂ ਪਹਿਲਾਂ ਉਸ ਰੱਬ ਨੂੰ ਮੰਨਦਾ, ਈਸ਼ਵਰ ਅੱਲਾ ਵਾਹਿਗੁਰੂ, ਜੋ ਤੁਸੀਂ ਜਿਸ ਤਰੀਕੇ ਨਾਲ ਵੀ ਮੰਨਦੇ ਹੋ ਮੇਰੇ ਲਈ ਉਹ ਮੇਰਾ ਅੱਲਾ ਮੇਰਾ ਰੱਬ ਹੈ। ਸਭ ਤੋਂ ਪਹਿਲਾਂ ਮੈਂ ਉਹਨੂੰ ਮੰਨਦਾ, ਉਸ ਤੋਂ ਬਾਅਦ ਮੇਰਾ ਪਰਿਵਾਰ ਤੀ। ਪਰ ਮੈਂ ਹੁਣ ਕਹਿ ਰਿਹਾ ਕਿ ਸਭ ਤੋਂ ਜ਼ਰੂਰੀ ਮੇਰੇ ਲਈ ਮੇਰਾ ਕੰਮ, ਉਹ ਰੱਬ ਤੋਂ ਬਾਅਦ ਮੇਰਾ ਕੰਮ ਹੈ। ਬਹੁਤ ਵਧੀਆ। ਕਿਉਂਕਿ ਬਹੁਤ ਉਮੀਦਾਂ ਜੁੜੀਆਂ ਨੇ ਮੈਡਮ ਮੇਰੇ ਉੱਪਰ। ਮੈਂ ਮਾਫੀ ਚਾਹੁੰਦਾ ਆਪਣੇ ਪਰਿਵਾਰ ਤੋਂ ਵੀ, ਮੇਰੇ ਉੱਪਰ ਕਈ ਲੋਕਾਂ ਦੀ ਬਹੁਤ ਉਮੀਦਾਂ ਨੇ, ਮੈਂ ਹੁਣ ਉਹ ਤੋੜਨਾ ਨਹੀਂ ਚਾਹੁੰਦਾ। ਮੈਂ ਉਮੀਦਾਂ ਤੇ ਆਂਦੀ ਹੋਈ ਇੱਕ ਗੱਲ ਕਰਾਂਗੀ ਕਿ ਜਦੋਂ ਤੁਸੀਂ ਲਾਸ਼ਾਂ ਕੱਢਦੇ ਹੋ ਤਾਂ ਉਸ ਟਾਈਮ ਤੇ ਕਈ ਇਹੋ ਜਿਹੀਆਂ ਲਾਸ਼ਾਂ ਹੁੰਦੀਆਂ ਜਿਨ੍ਹਾਂ ਦਾ ਕਤਲ ਹੋਇਆ ਹੁੰਦਾ ਹੈ, ਜਿਨ੍ਹਾਂ ਨੇ ਹਲੇ ਪੂਰੀ ਜ਼ਿੰਦਗੀ ਨਹੀਂ ਜੀ ਹੁੰਦੀ, ਛੋਟੇ ਛੋਟੇ ਮਾਸੂਮ ਬੱਚੇ ਵੀ ਹੁੰਦੇ ਨੇ। ਕਦੀ ਐਵੇਂ ਕੁਝ ਮੰਜ਼ਰ ਹੋਇਆ ਕਿ ਤੁਹਾਨੂੰ ਕਿਸੇ ਲਾਸ਼ ਨੇ ਕਿਹਾ ਹੋਵੇ ਕਿ ਮੈਨੂੰ ਇਨਸਾਫ ਦਿਲਾਓ, ਤੇ ਤੁਹਾਡੇ ਨਾਲ ਕੋਈ ਗੱਲ ਕਰਨ ਦੀ ਰੂਹ ਨੇ ਕੋਸ਼ਿਸ਼ ਕੀਤੀ ਹੋਵੇ? ਦੇਖੋ ਕਈ ਵਾਰ ਡੈਡ ਬੋਡੀਆਂ ਨੂੰ ਆਪਾਂ ਦੇਖਦੇ ਨਾ, ਇੱਕ ਡੈਡ ਬੋਡੀ ਮੇਰੇ ਯਾਦ ਹੈ ਹਲੇ ਵੀ, ਇੱਕ ਡੈਡ ਬੋਡੀ ਮੈਂ ਕੱਢੀ ਦੀ, ਉਹਦੀ ਨਾ ਅੱਖਾਂ ਬੰਦ ਸੀ। ਅੱਛਾ ਜੀ। ਖਨੌਰ ਦੀ ਗੱਲ ਹੈ, ਤਕਰੀਬਨ ਇਹ 2016 ਦੀ ਗੱਲ ਹੈ। ਅੱਛਾ ਜੀ। ਉਸ ਡੈਡ ਬੋਡੀ ਦੀ ਅੱਖਾਂ ਬੰਦ ਸੀ ਜਦੋਂ ਮੈਂ ਉਹਨੂੰ ਬਾਹਰ ਕੱਢਿਆ ਸੀ। ਤਾਜ਼ੀ ਫਰੈਸ਼ ਡੈਡ ਬੋਡੀ ਸੀ, ਲੇਡੀਜ਼ ਦੀ ਡੈਡ ਬੋਡੀ ਸੀ, ਬਿਲਕੁਲ ਤਾਜ਼ੀ ਡੈਡ ਬੋਡੀ ਸੀ। ਜਦੋਂ ਮੈਂ ਉਹਨੂੰ ਬਾਹਰ ਕੱਢਿਆ ਨਾ, ਉਹਦੀ ਅੱਖਾਂ ਪਹਿਲਾਂ ਜਦ ਬੰਦ ਸੀ, ਜਦ ਪਾਣੀ ਅੰਦਰ ਸੀ, ਜਦੋਂ ਮੈਂ ਉਹਨੂੰ ਬਾਹਰ ਕੱਢਿਆ ਨਾ, ਉਸ ਤੋਂ ਬਾਅਦ ਪੈਕਿੰਗ ਕਰਨ ਲੱਗ ਗਏ। 72 ਘੰਟੇ ਜਿਹੜੇ ਆਪਾਂ ਨੇ ਮੋਰਚਰੀ ਦੇ ਅੰਦਰ ਰਖਵਾਣੇ, ਉਸ ਤੋਂ ਪਹਿਲੇ ਉਹਦਾ ਪਰਿਵਾਰ ਆ ਗਿਆ ਸੀ, ਪਰ ਆਪਾਂ ਨੇ ਕੱਢ ਲਿਆ ਸੀ ਉਸ ਟਾਈਮ ਤੱਕ। ਤੇ ਮੈਂ ਜਦੋਂ ਉਹਨੂੰ ਮਤਲਬ ਡੈਡ ਬੋਡੀ ਦੇਖਣ ਲੱਗਿਆ, ਆਰਾਮ ਅੱਖਾਂ ਖੁੱਲ ਕੇ ਨਾ ਇੰਨੀ ਵੱਡੀ ਅੱਖਾਂ ਹੋ ਗਈ। ਅੱਛਾ ਜੀ। ਉਹਦੀ ਫੋਟੋ ਅੱਜ ਵੀ ਮੇਰੇ ਕੋਲ ਹੈਗੀ। ਜਦ ਵੀ ਹੈਗੀ, ਜਦੋਂ ਨਹਿਰ ਦੇ ਅੰਦਰ ਸੀ ਉਹਦੀ ਅੱਖਾਂ ਬੰਦ ਸੀ। ਇਹਨੂੰ ਕੋਈ ਬਲੀਵ ਨਹੀਂ ਕਰੇਗਾ, ਜਦੋਂ ਮੈਂ ਬਾਹਰ ਕੱਢੀ ਨਾ ਉਹਦੀ ਅੱਖਾਂ ਖੁੱਲ ਗਈ। ਮੈਂ ਆਪਣੇ ਹੱਥਾਂ ਨਾਲ ਉਹਦੀ ਅੱਖਾਂ ਬੰਦ ਕੀਤੀਆਂ ਨੇ। ਤੇ ਆਸ਼ੂ ਜੀ ਅਸੀਂ ਇਹ ਵੀ ਸੁਣਿਆ ਕਈ ਵਾਰੀ ਲੋਕ ਤਾਂਤਰਿਕ ਕੋਲ ਜਾਂਦੇ ਨੇ, ਤਾਂਤਰਿਕ ਉਹਨਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਇਹਨਾਂ ਨੂੰ ਪਾਣੀ 'ਚ ਬਹਾ ਦਿਓ, ਤੇ ਇਹੋ ਜੀ ਕੋਈ ਤੁਹਾਡੇ ਸਾਹਮਣੇ ਘਟਨਾ ਹੀ ਹੋਵੇ? ਬਹੁਤ ਵਾਰ ਹੋ ਗਈ ਮੈਡਮ। ਕਈ ਵਾਰ ਮੈਂ ਨਾ ਕਰਨਾਲ ਦੀ 2010-11 ਦੀ ਗੱਲ ਹੈ, ਕਰਨਾਲ ਦੀ ਗੱਲ ਹੈ, ਇੱਕ ਬੱਚਾ ਮਿਲਿਆ ਸੀ ਮੈਨੂੰ, ਨਿੱਕਾ ਦੇ ਇੰਨਾ ਕੁ ਬੱਚਾ, ਮੇਰੇ ਖਿਆਲ ਉਹ ਸਾਲ ਦਾ ਬੱਚਾ ਹੋਏਗਾ। ਉਸ ਟਾਈਮ ਨਾ ਸਾਨੂੰ ਇੰਨਾ ਤਜਰਬਾ ਨਹੀਂ ਸੀ ਕਿ ਆਪਾਂ ਡੈਡ ਬੋਡੀ, ਵੈਸੇ ਕੰਮ ਤਾਂ ਆਪਾਂ ਬਹੁਤ ਪਹਿਲੇ ਤੋਂ ਕਰ ਰਹੇ 31 ਸਾਲ, ਲੇਕਿਨ ਇੰਨੀ ਜਿਹੜੇ ਫੇਮਸ ਤੇ ਨਹੀਂ ਸੀ, ਇੰਨਾ ਟਾਈ ਅਪ ਪੁਲਿਸ ਨਾਲ ਸਰਕਾਰ ਨਾਲ ਸਾਡਾ ਇੰਨਾ ਟਾਈ ਅਪ ਨਹੀਂ ਸੀ।
ਪਰ ਇੱਕ ਚੀਜ਼ ਸੀ, ਉਹ ਬੱਚਾ ਦੇਖ ਕੇ ਨਾ ਮੇਰਾ ਦਿਲ ਦਹਿਲ ਗਿਆ ਸੀ, ਕਿਉਂਕਿ ਨਾ ਉਹਦੇ ਉਰੇ ਵੀ ਇੱਕ ਕਿੱਲ ਠੋਕ ਰੱਖੀ ਸੀ, 2 ਕਿੱਲਾਂ ਉਰੇ ਮਾਰ ਰੱਖੀਆਂ, 2 ਬਾਜੂਆਂ ਤੇ, ਦੋਨੋਂ ਹੱਥ ਵੱਢ ਰੱਖੇ ਤੇ ਉਹ ਬੱਚੇ ਨੂੰ ਬੜੇ ਭਿਆਨਕ ਤਰੀਕੇ ਨਾਲ ਮਾਰ ਕੇ ਨਹਿਰ ਦੇ ਅੰਦਰ ਸੱਟ ਰੱਖਿਆ ਸੀ। ਤੇ ਉਹਦੀ ਮੇਰੇ ਕੋਲ ਹੈਗੀ, ਅੱਛਾ ਉਹਦੀ ਜੀ, ਫੁਟੇਜ ਵੀਡੀਓ ਨਹੀਂ ਸੌਰੀ ਫੋਟੋ ਉਹਦੀ ਮੇਰੇ ਕੋਲ ਅੱਜ ਵੀ ਹੈਗੀ। ਬਹੁਤ ਤੇ ਉਹ ਬੜਾ ਭਿਆਨਕ ਮੰਜ਼ਰ ਦਾ। ਕਈ ਵਾਰ ਮੈਡਮ ਮੈਂ ਦੇਖਿਆ ਲਿਫਾਫੇ ਦੇ ਅੰਦਰ ਨਿੱਕੀ ਨਿੱਕੀ ਬੱਚੀਆਂ ਆਉਂਦੀਆਂ ਨੇ, ਜਿਹੜੀ 1 ਦਿਨ ਦੀ, ਮਹਿਜ਼ 1 ਦਿਨ ਦੀ, ਜਿਨ੍ਹਾਂ ਦੇ ਉਹ ਸੁੰਡੀ ਨਹੀਂ ਹੁੰਦੀ ਜਿਹੜੀ, ਉਹ ਵੀ ਨਹੀਂ ਕੱਟੀ ਹੁੰਦੀ ਨਾੜੀਆਂ, ਉਹ ਵੀ ਨਾਲ ਲਮਕੀਆਂ ਹੁੰਦੀਆਂ ਨੇ। ਔਰ ਰੱਬ ਜਾਣੇ ਉਹਨਾਂ ਨੂੰ ਕੌਣ ਸੱਟਦਾ ਹੈ, ਕਿ ਬਈ ਕਿਸੇ ਨੂੰ ਕੁੜੀ ਪਸੰਦ ਨਹੀਂ ਹੈ ਉਹ ਸੱਟਦੇ ਨੇ ਜੀ, ਬਿਲਕੁਲ। ਫਿਰ ਜਾਂ ਕੋਈ ਹਸਪੀਟਲ ਇਹੋ ਜਿਹਾ ਜਿਹੜਾ ਬੱਚੀਆਂ ਮਰ ਜਾਂਦੀਆਂ ਨੇ, ਨਹਿਰ ਦੇ ਅੰਦਰ ਜਲ ਪ੍ਰਵਾਹ ਕਰ ਦੋ, ਇਹ ਸਮਝ ਨਹੀਂ ਆਇਆ ਮੈਨੂੰ ਅੱਜ ਤੱਕ, ਪਰ ਆਂਦੇ ਬਹੁਤ ਨੇ। ਤੁਸੀਂ ਸਰਕਾਰ ਤੋਂ ਆਸ਼ੂ ਜੀ ਕੀ ਮੰਗ ਕਰੋਗੇ? ਜਿਵੇਂ ਹਸਪੀਟਲ ਦੇ ਵਿੱਚ ਐਂਬੂਲੈਂਸ ਖੜੀ ਰਹਿੰਦੀ ਹੈ, ਤੁਸੀਂ ਇਹ ਮੰਗ ਕਰੋਗੇ ਕਿ ਇੱਕ ਦਰਿਆ ਜਿੱਥੇ ਨਦੀ ਆ ਉੱਥੇ ਵੀ ਇੱਕ ਐਂਬੂਲੈਂਸ ਜ਼ਰੂਰ ਖੜੀ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ। ਹਾਂ, ਤੁਸੀਂ ਇਹ ਬਹੁਤ ਵਧੀਆ ਸਵਾਲ ਕਰ ਲਿਆ। ਇਹ ਸਵਾਲ ਹੋਣਾ ਵੀ ਚਾਹੀਦਾ ਸੀ। ਮੈਂ ਅਗਰ ਤੁਸੀਂ ਨਹੀਂ ਕਰਦੇ ਤਾਂ ਮੈਂ ਸਵਾਲਾਂ ਦੇ ਅੰਦਰ ਇਹ ਸਵਾਲ ਜ਼ਰੂਰ ਕਰਦਾ। ਹਾਂਜੀ, ਡਾਇਲ 112 ਲਾਤੀ ਸਾਰੀ ਜਗ੍ਹਾ ਤੇ, ਵਧੀਆ ਸਰਵਿਸ ਦੇਤੀ ਪੁਲਿਸ ਨੇ। ਐਂਬੂਲੈਂਸ 108 ਲਾਤੀ, ਵਧੀਆ ਸਰਵਿਸ ਦੇਤੀ ਸਰਕਾਰ ਨੇ। 112 ਪਰ ਨਹਿਰ ਦੇ ਉੱਪਰ ਹਲੇ ਤੱਕ ਉਹ ਸਰਵਿਸ ਪਹੁੰਚੀ ਨਹੀਂ ਹੈ। ਬਿਲਕੁਲ, ਉਹ ਕਹਿੰਦੇ ਨੇ ਆਪਾਂ ਡੈਡ ਬੋਡੀ ਅਲਾਉਡ ਨਹੀਂ ਹੈ। ਡੈਡ ਬੋਡੀ ਵਾਲਾ ਕੋਈ ਨੰਬਰ ਹਲੇ ਤੱਕ, ਮੈਂ ਸਰਕਾਰ ਨੂੰ ਅਪੀਲ ਕਰੂੰ, ਅੱਜ ਜੋੜ ਕੇ ਬੇਨਤੀ ਹੈ ਮੇਰੀ, ਕੋਈ ਡੈਡ ਬੋਡੀਆਂ ਵਾਸਤੇ ਕੋਈ ਨੰਬਰ ਜਾਰੀ ਕਰਨ ਜਿਹੜੇ ਸਿਰਫ ਡੈਡ ਬੋਡੀਆਂ ਚੱਕਣ। ਬਿਲਕੁਲ ਜੀ, ਚਾਹੇ ਉਹ ਨਹਿਰ ਦੀ ਹੋ, ਰੋਡ ਐਕਸੀਡੈਂਟ ਹੋ ਜਾਂ ਰੇਲਵੇ ਦਾ ਐਕਸੀਡੈਂਟ ਹੋ। ਮੈਂ ਇਹ ਨਹੀਂ ਕਹੂੰਗਾ ਮੇਰੇ ਲਈ ਸਿਰਫ ਨਹਿਰ ਤੇ ਲਾ ਲਓ, ਮੈਂ ਕਹਿੰਦਾ ਕਿ ਰੇਲਵੇ ਟਰੈਕ ਤੇ ਵੀ ਕੋਈ ਮਰਦਾ ਹੈ ਉਹਦੇ ਲਈ ਵੀ, ਜਾਂ ਰੋਡ ਐਕਸੀਡੈਂਟ ਦੇ ਉੱਪਰ ਮਰਦਾ ਹੈ, ਉਹ ਐਂਬੂਲੈਂਸ ਸਪੈਸ਼ਲ ਹੋਣੀ ਚਾਹੀਦੀ ਹੈ, ਸਿਰਫ ਡੈਡ ਬੋਡੀਆਂ। ਉਹਦੇ ਅੰਦਰ ਇੱਕ ਫਰਮਾ ਐਜ ਆ ਫਰੀਜ਼ਰ ਟਾਈਪ ਬਣਵਾਇਆ ਜਾਏ, ਸਟੀਲ ਟਾਈਪ ਦਾ, ਜਦ ਵੀ ਡੈਡ ਬੋਡੀ, ਕਿਉਂ ਜੋ ਜਿਹੜੀ ਡੈਡ ਬੋਡੀ ਨਹਿਰ ਤੋਂ ਮਿਲੇਗੀ, ਰੇਲਵੇ ਟਰੈਕ ਤੋਂ ਜਾਂ ਰੋਡ ਐਕਸੀਡੈਂਟ ਮਿਲੇਗੀ, ਉਹ ਸਾਰੀ ਖਿਲਰੀ ਵੀ ਔਰ ਖਰਾਬ ਮਿਲੇਗੀ। तो मैं चाहना है इस तरीके दी पानी मारे और सारा स्ट्रेचर साफ हो जाए, अगली डेड बॉडी वास्ते फिर एंबुलेंस चली जाए, ते केमिकल मारे, मैं ओदा सॉल्यूशन दस दूंगा, एंबुलेंस दा डिजाइन दस दूंगा, सारे तरीके दस दो केड़ी एंबुलेंस उरे चलेगी। ते वो होना चाहिए, सरकार ਨੂੰ ਕੰਮ ਕਰਨਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ ਆਸ਼ੂ ਜੀ, ਇਹ ਸਰਕਾਰ ਵੱਲੋਂ, ਹਾਂਜੀ ਇਹ ਕੰਮ ਹੋਣਾ ਚਾਹੀਦਾ। ਸਰਕਾਰ ਵੱਲੋਂ ਜ਼ਰੂਰ ਇਹ ਇੱਕ ਕਦਮ ਜਿਹੜਾ ਉਹ ਚੱਕਿਆ ਜਾਣਾ ਚਾਹੀਦਾ ਹੈ, ਜੋ ਬਹੁਤ ਜ਼ਰੂਰੀ ਹੈ। ਤੇ ਹੁਣ ਆਸ਼ੂ ਜੀ ਕੁਝ ਲਾਸ਼ਾਂ ਐਵੇਂ ਦੀ ਹੁੰਦੀ ਤੁਸੀਂ ਕੱਢਦੇ ਹੋ, ਮਾਪਿਓ ਨੂੰ ਹਲੇ ਉਮੀਦ ਹੁੰਦੀ ਹੈ ਸਾਡਾ ਬੱਚਾ ਆਏਗਾ ਜਾਂ ਸਾਡੀ ਮਾਂ ਭਰਾ ਭੈਣ ਆਣਗੇ। ਇੱਕ ਨਹੀਂ ਹੈ ਜੇ ਬਹੁਤ ਸੇ ਪਰਿਵਾਰ, ਲੱਖਾਂ ਪਰਿਵਾਰ ਹੈ ਜਾਂ ਮੈਡਮ ਅੱਜ ਵੀ ਕੋਲਾਂ ਆਉਂਦੀਆਂ ਨੇ, ਲੱਖਾਂ ਮਾਵਾਂ, ਲੱਖਾਂ ਪਿਓ ਭਰਾ ਭੈਣ ਇਹ ਜਿਹੇ ਨੇ ਯਾਰ ਦੋਸਤ ਜਿਹੜੇ ਅੱਜ ਵੀ ਆਪਣੇ ਨੂੰ ਲੱਭ ਰਹੇ ਨੇ। ਮੰਦਿਰ, ਮਸਜਿਦ, ਗੁਰਦੁਆਰਾ, रेलवे स्टेशन, एयरपोर्ट ਤੇ ਨਾ ਪੋਸਟਰ ਲਾਈ ਜਾ ਰਹੇ ਨੇ, ਵਿਚਾਰੇ ਪਰੇਸ਼ਾਨ ਨੇ, ਜਗ੍ਹਾ ਜਗ੍ਹਾ ਥਾਵਾਂ ਥਾਵਾਂ ਤੇ ਪੋਸਟਰ ਲਾ ਰਹੇ ਨੇ, ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਵਿਚਾਰਾ ਅੱਜ ਇਸ ਦੁਨੀਆ ਦੇ ਅੰਦਰ ਆਏਗੀ। ਇਹ ਜੀ ਬਹੁਤ ਸੀ ਡੈਡ ਬੋਡੀਆਂ ਨੇ ਜਿਹੜੀ ਅੱਜ ਵੀ ਆਪਣੇ ਅੰਤਿਮ ਸੰਸਕਾਰ ਨੂੰ ਤਰਸ ਰਹੀਆਂ ਨੇ ਕਿ ਕੋਈ ਆ ਜੇ ਸਾਨੂੰ ਚੱਕ ਕੇ ਸਾਡਾ ਅੰਤਿਮ। ਉਹਨਾਂ ਦੇ ਕੰਕਾਲ ਬਣ ਗਏ, ਹਾੜ ਖਿੰਡ ਗਏ, ਐਂ ਰੁਲ ਗਏ ਨਹਿਰਾਂ ਦੇ ਅੰਦਰ, ਕੋਈ ਚੱਕਣ ਵਾਲਾ ਨਹੀਂ ਆਇਆ ਉਹਨਾਂ ਨੂੰ। ਅੱਜ ਵੀ ਐਂ ਵਿਚਾਰੀ ਰੁਲ ਰਹੇ ਨੇ ਆਪਣੇ ਅੰਤਿਮ। ਇਹ ਜਿਹੜੀ ਬਾਕੜਾ ਨਹਿਰ ਹੈ ਇੰਨੇ ਰਾਜ ਦਫਨ ਕਰਕੇ ਬੈਠੀ ਹੈ, ਇੰਨੀ ਡੈਡ ਬੋਡੀਆਂ ਖਾ ਗਈ, ਇੰਨੇ ਬੰਦੇ, ਬੱਚੇ, ਜਨਾਨੀਆਂ, ਬੁੱਢੇ ਖਾ ਗਈ, ਕੋਈ ਅੰਤ ਨਹੀਂ ਉਹਦਾ। ਹੁਣ ਜਿਵੇਂ ਅੱਜ ਕੱਲ ਸਕੂਲੀ ਬੱਚੇ ਨੇ, ਸਰਕਾਰੀ ਸਕੂਲਾਂ ਦੇ ਬੱਚੇ, ਹਾਂ ਸਰਕਾਰੀ ਗਰਮੀਆਂ ਦੇ ਵਿੱਚ ਆ ਜਾਂਦੇ ਇੱਥੇ, ਤੇ ਮੈਂ ਬਹੁਤ ਸੁਣਿਆ ਕਿ ਇਹ ਬਹੁਤ ਜ਼ਿਆਦਾ ਇੱਕ ਭਿਆਨਕ ਮੰਜ਼ਰ ਬਣ ਜਾਂਦਾ। ਮੈਂ ਹੁਣ ਦੀ ਦੱਸ ਰਿਹਾ, ਦੂਰ ਨਾ ਜਾਓ, ਬਹੁਤ ਲੰਬੀ ਚਲੇ ਗਏ, ਮੈਂ ਹੁਣ ਨੇੜੇ ਹੀ ਦੱਸ ਰਿਹਾ। 5-6 ਦਿਨਾਂ ਦੇ ਅੰਦਰ, 4-5 ਦਿਨਾਂ ਦੇ ਜਿਹੜੇ ਹੋਣ ਗਏ ਨਾ, 12 ਤੋਂ 15 ਬੱਚੇ ਨੇ ਮਰਨ ਵਾਲੇ। ਅੱਛਾ ਜੀ, ਜਿਨ੍ਹਾਂ ਚੋਂ ਪ੍ਰੇਮੀ ਜੋੜੇ ਔਰ ਬੱਚੇ ਸਿਰਫ ਸਕੂਲੀ ਰੇਸ਼ੀਓ ਇਹ ਹੈ। ਮੈਂ ਹੁਣ ਵੀ ਵੀਡੀਓ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੇਣਾ, ਹੁਣ ਵੀ ਮੈਂ ਆਪ ਵੀਡੀਓ ਬਣਾਈ, ਸਕੂਲ ਦੇ ਬੱਚੇ ਡਰੈਸ ਦੇ ਅੰਦਰ ਨਾ ਰਹੇ ਨੇ, ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਸਕੂਲੀ ਡਰੈਸ ਪਾ ਕੇ। ਜਿਵੇਂ ਤੁਸੀਂ ਸਕੂਲੀ ਡਰੈਸ ਦੀ ਗੱਲ ਕੀਤੀ, ਅਸੀਂ ਸੁਣਿਆ ਪਟਿਆਲਾ ਦੇ ਵਿੱਚ ਐਲੀ ਇੰਸਟੀਚਿਊਟ ਸੀਗਾ, ਉਹ ਵੀ ਅਸੀਂ ਸੁਣਿਆ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਸੀ ਸਕੂਲ ਤੋਂ, ਉਹਨਾਂ ਨੇ ਆਪਣੀ ਉਹ ਮੰਜ਼ਰ ਦੇਖਣ ਵਾਲਾ ਸੀ। ਗੱਡੀ ਨੂੰ ਇੰਡਾਈਵਰ ਗੱਡੀ ਸੀ, ਲਾਲ ਕਲਰ ਦੀ, ਰੈੱਡ ਕਲਰ ਦੀ ਗੱਡੀ, ਚੈਰੀ, ਥੋੜੀ ਜਿਹੀ ਚੈਰੀ ਜਿਹੀ ਕਲਰ ਦੀ। ਪਹਿਲੇ ਉਹ ਖੜਾ ਹੋਇਆ ਨਹਿਰ ਦੇ ਉੱਪਰ ਆ ਕੇ, ਥੋੜੀ ਦੇਰ ਬਹਿਸਬਾਜ਼ੀ ਹੋਈ, ਦੇਖਦਾ ਰਿਹਾ, ਉਸ ਤੋਂ ਬਾਅਦ ਉਹਨੇ ਸਿੱਧੀ ਗੱਡੀ ਅੰਦਰ ਮਾਰੀ। ਨਾਭਾ ਰੋਡ ਦੇ ਉੱਤੇ ਹੋਰ ਵੀ ਮੌਕੇ ਤੇ ਕਈ ਗੋਤਾਖੋਰ ਤੇ ਜਦੋਂ ਉਹਨੇ ਗੱਡੀ ਅੰਦਰ ਮਾਰੀ, ਉਸ ਤੋਂ ਬਾਅਦ ਇੰਨੀ ਚੀਕ ਪੁਕਾਰ ਸ਼ੁਰੂ ਹੋ ਗਈ, ਸਾਰੀ ਪਬਲਿਕ ਭੱਜਦੀ ਰਹੀ, ਪਰ ਕੋਈ ਉਹਨਾਂ ਨੂੰ ਬਚਾਉਣ ਵਾਲਾ ਨਹੀਂ था। ਉਹ ਨਹਿਰ 'ਚ ਗੱਡੀ ਆ ਜਿਹੜੀ ਕਿਵੇਂ ਬਚਾਉਂਦੇ, ਚਾਲ ਦੇ ਅੰਦਰ ਜਾ ਕੇ ਗੱਡੀ ਡੁੱਬ ਗਈ ਹੈ, ਬਿਲਕੁਲ ਪੌੜੀਆਂ ਦੇ ਸਾਹਮਣੇ ਜਾ ਕੇ। ਬਿਲਕੁਲ ਸੁਣਿਆ ਮੈਂ ਆਸ਼ੂ ਜੀ, ਇੱਥੇ ਕੋਈ ਛਲਾਂਗ ਮਾਰੇ ਤਾਂ ਬਿਲਕੁਲ ਵਿਚਕਾਰ ਚਲਾ ਜਾਂਦਾ ਹੈ, ਉਹ ਬਚ ਕੇ ਵਾਪਸ ਨਹੀਂ ਆ ਸਕਦਾ। ਇਹ ਸਵਾਲ ਪਹਿਲਾਂ ਵੀ ਹੋਇਆ ਸੀ, ਮੈਂ ਫਿਰ ਦੁਬਾਰਾ ਦਾ ਜਵਾਬ ਦੇ ਦੂੰ। ਇਹ ਨਹਿਰ 1962 ਦੇ ਅੰਦਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਬਣਾ ਕੇ ਦਾ ਉਦਘਾਟਨ ਕਰਾਇਆ ਸੀ। ਹਾਂਜੀ। ਉਸ ਵਕਤ ਜਦੋਂ ਨਹਿਰ ਚਲਾਈ ਗਈ ਸੀ, ਅੰਗਰੇਜ਼ਾਂ ਨੇ ਟੈਕਨੋਲੋਜੀ ਇਹ ਜੀ ਬਣਾਈ, ਕੋਈ ਵੀ ਚੀਜ਼ ਤੁਸੀਂ ਛੱਡ ਦਿਓ,
नारियल ढाला करके कोई समान या लिफाफा मोमजमा या बंदा या बकरी कोई जानवर वो ऑटोमैटिक सेंटर ਦੇ ਵਿਚਾਲੇ ਚਲੀ ਜਾਂਦੀ ਹੈ। ਅੱਛਾ ਜੀ। ਆਟੋਮੈਟਿਕ ਆਪਣੇ ਸੈਂਟਰ ਦੇ ਅੰਦਰ ਲਿਆਈਏ ਔਰ ਇਹਦੇ ਅੰਦਰ 99% ਸਿਸਟਮ ਉਹ ਹੈ ਕਿ ਅਗਰ ਇੱਕ ਵਾਰ ਗਿਰ ਗਿਆ ਵਧੀਆ ਤੋਂ ਵਧੀਆ ਤੈਰਾਕ ਵੀ ਉਹ ਵੀ ਡੁੱਬ ਜਾਏਗਾ ਅਗਰ ਉਹਦੀ ਮਦਦ ਕਰਨ ਵਾਲਾ ਕੋਈ ਨਾ ਹੋ। ਇਹ ਸਾਡੇ ਬੇਟੇ ਨਾਲ ਵੀ ਹੋ ਗਿਆ, ਕਈ ਗੋਤਾਖੋਰਾਂ ਨਾਲ ਵੀ ਹੋ ਗਿਆ। ਕਈ ਵਾਰ ਇਹ ਜੇ ਬਵਰ ਦੇ ਅੰਦਰ ਇਹ ਜੀ ਧਾਰ ਦੇ ਅੰਦਰ ਪਹੁੰਚ ਜਾਂਦੇ, ਬਚਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਮੁਸ਼ਕਲ ਹੋ ਜਾਂਦਾ ਕਿ ਉਹ ਬਾਹਰ ਨਿਕਲ ਜਾਏ। ਬਿਲਕੁਲ ਜੀ ਬਿਲਕੁਲ। ਅਸੀਂ ਸੁਣਿਆ ਕਿ ਇਹਦੇ ਵਿੱਚ ਕਦੀ ਕੋਈ ਮਤਲਬ ਜੀਵ ਜੰਤੂ ਜਾਂ ਮਗਰਮੱਛ ਕੋਈ ਇਹੋ ਜਿਹੇ ਜਾਨਵਰ ਬਹੁਤ ਜਾਨਵਰ ਨੇ ਮੈਡਮ ਪਤਾ, ਪਰ ਇਹਦਾ ਕੀ ਸਿਸਟਮ ਹੈ ਜਿੱਥੋਂ ਇਹ ਪੱਕੀ ਚੱਲ ਰਹੀ ਹੈ ਉੱਥੇ ਤਾਂ ਇੰਨਾ ਖਤਰਨਾਕ ਨਹੀਂ ਹੈ, ਪਰ ਜਿਹੜੇ ਇਲਾਕੇ ਤੇ ਨਿਕਲ ਕੇ ਕੱਚੇ ਜਿਵੇਂ ਹੁਣ ਕੁਰਸ਼ੇਤਰ ਨੂੰ ਲੰਘਦੀ ਹੈ, ਕਰਨਾਲ ਨੂੰ ਲੱਗਦੀ ਹੈ, ਅੰਬਾਲੇ ਨੂੰ, ਉਧਰ ਮਗਰਮੱਛ ਹੈਗੇ। ਅੱਛਾ ਜੀ। ਉੱਥੇ ਜ਼ਿਆਦਾ ਹੈਗੇ। ਇੱਧਰ ਰਾਜਸਥਾਨ ਵਾਲੀ ਸਾਈਡ ਕਈ ਜਗ੍ਹਾ ਝੀਲਾਂ ਦੇ ਅੰਦਰ ਜਾ ਕੇ ਪੈਂਦੇ, ਉੱਥੇ ਮਗਰਮੱਛ ਹੈਗੇ। ਅੱਛਾ ਜੀ। ਇੱਕ ਇਹ ਨਹਿਰ ਹਾਰੀ ਦੇ ਪਾਤਨ ਵਾਲੀ ਨਹਿਰ 'ਚ ਮਿਲ ਜਾਂਦੀ ਅੱਗੇ ਜਾ ਕੇ, ਉੱਥੇ ਮਗਰਮੱਛ ਹੈਗੇ ਜਾਂ ਜਾਨਵਰ ਹੋਰ ਵੀ ਹੈਗੇ। ਅੱਛਾ ਜੀ। ਜਿਵੇਂ ਹੁਣ ਇੱਥੇ ਕੁੱਤੇ ਬਹੁਤ ਫਿਰਦੇ ਨੇ ਤੇ ਇੱਕ ਨੋਰਮਲ ਗੱਲ ਹੈ ਮੈਡਮ, ਉਹ ਤਾਂ ਡੇਲੀ 1-2 ਡੈਡ ਬੋਡੀਆਂ ਖਾ ਜਾਂਦੇ ਨੇ, ਡੇਲੀ ਦੀ ਗੱਲ ਹੈ। ਡੇਲੀ 1 ਜਾਂ 2 ਡੈਡ ਬੋਡੀਆਂ ਕੁੱਤੇ ਉਡਾ ਦਿੰਦੇ ਨੇ। ਤਕਰੀਬਨ ਜਿਹੜੀ ਅਣਪਛੇਤੀ ਡੈਡ ਬੋਡੀ ਉਹਦੇ 2 ਕਾਰਨ ਨੇ, ਮੈਂ ਦੱਸ ਦਿੰਦਾ। ਜਿਹੜੀ ਡੈਡ ਬੋਡੀ ਦੀ ਪਛਾਣ ਨਹੀਂ ਉਹਦੇ 2 ਕਾਰਨ ਨੇ। ਪਹਿਲਾ ਕਾਰਨ ਉਹ ਹੈ ਕਿ ਕੁੱਤਿਆਂ ਨੂੰ ਮੂੰਹ ਮਾਂ ਸਾਰਾ ਸਰੀਰ ਨੋਚ ਦਿੰਦੇ ਨੇ। ਦੂਜਾ ਕਾਰਨ ਜਿਹੜਾ ਸਭ ਤੋਂ ਵੱਡਾ ਹੈਗਾ, ਜਿਹੜੇ ਚੋਰ ਠੱਗ ਫੇਰੇ ਨੇ ਉਹਨਾਂ ਦੇ ਜੇਵਰ, ਉਹਨਾਂ ਦੇ ਮੋਬਾਈਲ, ਪਰਸ, ਉਹਨਾਂ ਦੀ ਆਇਡੈਂਟੀਫਿਕੇਸ਼ਨ ਖਤਮ ਕਰ ਦਿੰਦੇ ਨੇ। ਇਹ ਬਹੁਤ ਤਗੜੇ ਨੇ, ਸੇੜੀ ਬਹੁਤ ਆ ਗਏ। ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਜ਼ਿਆਦਾਤਰ ਹੁਣ ਨਹਿਰ ਦੀ ਤਰ੍ਹਾਂ ਰੁਕ ਕਰ ਲਿਆ ਉਹਨਾਂ ਨੇ ਨਹਿਰਾਂ ਵੱਲ ਰੁਕ ਕਰ ਲਿਆ। ਜਿਹੜੀ ਡੈਡ ਬੋਡੀ ਹੈ ਉਹਦਾ ਸਮਾਨ ਸਮੂਨ ਕੱਢ ਕੇ ਉਹ ਈਜੀ ਹੈ ਮੈਮ। ਹੁਣ ਉਹਨਾਂ ਨੇ ਨਸ਼ਾ ਕਰਨਾ ਹੈ ਮੈਡਮ। ਪਹਿਲੇ ਆਪਣੇ ਘਰ ਨੂੰ ਪਰਿਵਾਰ ਨੂੰ ਲੁੱਟਦੇ, ਉਸ ਤੋਂ ਬਾਅਦ ਹੁਣ ਲੁੱਟ ਖੋਹ ਉਹਨਾਂ ਨੇ ਨਹਿਰ ਤੇ ਸ਼ੁਰੂ ਕਰਤੀ। ਉਹ ਬਿਲਕੁਲ ਈਜੀ ਹੋ ਗਿਆ ਟਾਰਗੇਟ। ਉਹਨਾਂ ਨੇ ਨਹਿਰ ਨੂੰ ਟਾਰਗੇਟ ਕਰ ਲਿਆ ਹੁਣ, ਔਰ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਹੋ ਗਿਆ ਇਹ। ਹੁਣ ਆਸ਼ੂ ਜੀ ਜਿਵੇਂ ਤੁਸੀਂ ਆਪਾਂ ਜੇਵਰਾਂ ਦੀ ਗੱਲ ਕੀਤੀ, ਤਾਂ ਹੁਣ ਤੁਹਾਡਾ ਜੀਵਨ ਦਾ ਜਿਹੜਾ ਸਰੋਤ ਹੈ ਤੁਹਾਡਾ ਇਹ ਇਸੀ ਕਿੱਤੇ ਤੋਂ ਹੀ ਆਂਦਾ ਹੈ। ਫਿਰ ਹੁਣ ਅਸੀਂ ਸੁਣਿਆ ਤੁਸੀਂ ਆਪਣੇ ਘਰ ਵੀ ਪਾਲਿਆ, ਬੱਚੇ ਵੀ ਪੜਾਤੇ, ਵਧੀਆ ਪਾਲਿਆ ਜੀ। ਬਹੁਤ ਬਹੁਤ ਤੁਹਾਨੂੰ ਧੰਨਵਾਦ। ਨਹੀਂ ਪਾਇਆ, ਮੈਂ ਪਹਿਲੇ ਦੱਸ ਦਵਾਂ 31 ਸਾਲ ਸੰਘਰਸ਼ ਕੀਤਾ ਮੈਂ। ਬਹੁਤ ਤੁਹਾਨੂੰ ਵਧਾਈਆਂ। ਹੁਣ ਕਈ ਬੰਦੇ ਸਵਾਲ ਕਰ ਰਹੇ ਹੋਣਗੇ ਭਈ ਜਦ ਇਹ ਫ੍ਰੀ ਸੇਵਾ ਕਰਦਾ ਹੈ ਘਰ ਕਿੱਥੋਂ ਪਾਲਿਆ, ਬੱਚੇ ਕਿੱਥੋਂ ਪੜਾਉਂਦਾ ਹੈ? ਮੈਂ ਤਾਂ ਜਵਾਬ ਮੇਰਾ ਅਗਲਾ ਸਵਾਲ ਸੀ। ਬਿਲਕੁਲ ਮੈਮ, ਜ਼ਰੂਰ ਤੁਸੀਂ ਵਧੀਆ ਗੱਲ ਕੀਤੀ। ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ, ਜਿਹੜੇ ਤੁਹਾਡੇ ਫੋਲੋਵਰ ਨੇ ਜਾਂ ਮੇਰੇ ਫੋਲੋਵਰ ਨੇ, ਤੁਹਾਡੇ ਵੀ ਫੋਲੋਵਰ ਦੇਖਣਗੇ ਇਸ ਵੀਡੀਓ, ਮੇਰੇ ਵੀ ਫੋਲੋਵਰ ਦੇਖਣਗੇ, ਉਹਨੂੰ ਇਸ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਹੈ। ਬਿਲਕੁਲ ਜੀ ਬਿਲਕੁਲ। ਜਦ ਮੈਂ ਸੇਵਾ ਸ਼ੁਰੂ ਕੀਤੀ ਨਾ ਫ੍ਰੀ ਵਾਲੀ, ਮੈਂ ਵੀ ਪਹਿਲੇ ਮੈਂ ਝੂਠ ਨਹੀਂ ਮਾਰੂੰਗਾ, ਮੈਂ ਵੀ ਪੈਸੇ ਲੈਂਦਾ ਸੀ। ਅੱਛਾ ਜੀ। ਮੈਂ ਵੀ ਪੈਸੇ ਲੈ ਕੇ ਹੀ ਕੰਮ ਕਰਦਾ ਸੀ। ਉਸ ਤੋਂ ਬਾਅਦ ਜਦੋਂ ਫ੍ਰੀ ਸੇਵਾ ਸ਼ੁਰੂ ਕੀਤੀ, ਮੈਨੂੰ ਘਰ ਪਾਉਣ ਨੂੰ ਟਾਈਮ ਨਹੀਂ ਲੱਗਿਆ, ਇੰਨੇ ਦਾਨੀ ਮਿਲ ਗਏ। ਸਭ ਤੋਂ ਪਹਿਲੇ ਪੈਨਸਿਲਵੇਨੀਆ ਅਮਰੀਕਾ ਦੇ ਅੰਦਰ ਬੈਠੇ ਨੇ ਮੇਰੇ ਸੰਮੀ ਭਰਾ। ਅੱਛਾ ਜੀ। ਜਿਨ੍ਹਾਂ ਨੇ 11 ਲੱਖ ਰੁਪਏ ਡੋਨੇਸ਼ਨ ਦੇ ਕੇ ਮੈਨੂੰ ਪਲਾਟ ਦਿੱਤਾ। ਉਸ ਤੋਂ ਬਾਅਦ ਨੇ ਸੰਜੇ ਸੂਦ ਜੀ, ਜਿਨ੍ਹਾਂ ਨੇ 4 ਲੱਖ ਰੁਪਏ ਦੀ ਡੋਨੇਸ਼ਨ ਕੀਤੀ। ਕੁਲਵਿੰਦਰ ਭਾਜੀ ਨੇ ਉਹਨਾਂ 2.5 ਲੱਖ ਦੀ ਕੀਤੀ। ਇਹੋ ਜਿਹੇ ਬਹੁਤ ਸੇ ਦਾਨੀ ਜਿਹਨਾਂ ਨੇ ਮੇਰਾ ਘਰ ਪਾ ਦਿੱਤਾ। ਅੱਜ ਮੇਰਾ ਘਰ ਵਧੀਆ ਤਰੀਕੇ ਨਾਲ ਬਣਿਆ ਹੋਇਆ, ਸਾਰੀ ਚੀਜ਼ਾਂ ਲੱਗੀਆਂ ਹੋਈਆਂ ਨੇ, ਹਰ ਚੀਜ਼ ਦੀ ਫੈਸਿਲਿਟੀ। ਮੈਂ ਨਹੀਂ ਕਹਿੰਦਾ ਮੇਰਾ ਘਰ ਵਧੀਆ ਨਹੀਂ ਹੈ, ਪਰ ਮੈਂ ਅੱਜ ਵੀ ਤਾਜ਼ਾ ਕਮਾਉਣਾ, ਤਾਜ਼ਾ ਖਾਣਾ। ਅਗਰ ਮੈਂ ਕਮਾ ਕੇ ਘਰ ਨਹੀਂ ਲੈ ਕੇ ਜਾਊਂਗਾ, ਅਗਰ ਡੋਨੇਸ਼ਨ ਮੈਨੂੰ ਨਹੀਂ ਆਏਗੀ, ਕੋਈ ਗੂਗਲ ਪੇ, ਫੋਨ ਪੇ, ਪੇਟੀਐਮ ਨਹੀਂ ਕਰੇਗਾ, ਅੱਜ ਵੀ ਮੇਰਾ ਘਰ ਨਹੀਂ ਚੱਲੇਗਾ। ਮੈਂ ਅੱਜ ਵੀ ਉੱਥੇ ਹੀ ਹਾਂ, ਪਰ ਮੈਂ ਆਪਣੀ ਜ਼ਮੀਨ ਨਾਲ ਜੁੜਿਆ ਹੋਇਆ। ਕੱਲ ਵੀ ਮੈਂ ਜ਼ਮੀਨ ਤੇ ਸੌਂਦਾ ਸੀ, ਆਪਣੇ ਬੱਚਿਆਂ ਦੀ ਸੋਚ, ਰੱਬ ਦੀ ਸੌਂ। ਮੈਂ ਅੱਜ ਵੀ ਜ਼ਮੀਨ ਤੇ ਹੀ ਸੌਣਾ। ਮੇਰੀ ਆਦਤ ਹੈ, ਮੈਂ ਜ਼ਮੀਨ ਤੇ ਸੌਣਾ, ਬੈੱਡ ਤੇ ਸੌਣਾ ਪਸੰਦ ਨਹੀਂ ਕਰਦਾ। ਜਿਹੜੇ ਪਹਿਲੇ ਘਰ ਰਹਿੰਦੇ ਉੱਥੇ ਵੀ ਫੋਲਡਿੰਗ ਜਾਂ ਜ਼ਮੀਨ ਤੇ ਸੌਂਦਾ ਸੀ, ਪਰ ਅੱਜ ਵੀ ਮੇਰਾ ਫੋਲਡਿੰਗ ਅਲੱਗ ਹੈ। ਮੇਰੀ ਅਗਰ ਛੱਤ ਤੇ ਸੌਂਗਾ ਫੋਲਡਿੰਗ ਤੇ, ਅਗਰ ਘਰ ਦੇ ਅੰਦਰ ਸੌਂਗਾ ਫਿਰ ਜ਼ਮੀਨ ਤੇ ਸੌਂਗਾ। ਜਦ ਮਰਜੀ ਆ ਕੇ ਐਨੀ ਟਾਈਮ ਬੈਲ ਵਜਾਓ, ਚੈੱਕ ਕਰ ਲਓ। ਰਾਤ ਦੇ 1 ਵਜੇ ਆਓ, 2 ਵਜੇ ਆਓ, 3 ਵਜੇ ਬੈਲ ਵਜਾਓ, ਚੈੱਕ ਕਰ ਲਓ ਮੈਂ ਕਿੱਥੇ ਪਿਆ। ਔਰ ਹੁਣ ਤਾਂ ਮੈਨੂੰ ਦੇਖ ਕੇ ਆ ਮੇਰੇ ਬੱਚੇ ਖੜੇ, ਮੇਰਾ ਪਰਿਵਾਰ ਹੀ ਮੇਰੇ ਨਾਲ ਥੱਲੇ ਸੌਣ ਲੱਗ ਗਿਆ। ਕਹਿੰਦੇ ਤੁਸੀਂ ਨਹੀਂ ਸੌਂਦੇ ਤਾਂ ਆਪਾਂ ਕੀ ਕਰਾਂਗੇ ਬੈੱਡ ਤੇ? ਇਹ ਵੀ ਥੱਲੇ ਸੌਂਦੇ ਨੇ। ਤੁਸੀਂ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣ ਚੁੱਕੇ ਹੋ, ਬੱਚਿਆਂ ਲਈ ਤਾਂ ਪਹਿਲਾਂ। ਤੇ ਭਾਜੀ ਆਸ਼ੂ ਜੀ, ਤੁਹਾਨੂੰ ਕਦੀ ਐਵੇਂ ਫੋਨ, ਜਿਵੇਂ ਤੁਸੀਂ ਕਿਹਾ ਡੋਨੇਸ਼ਨ ਦਿੰਦੇ ਨੇ, ਤੁਹਾਨੂੰ ਕਦੀ ਕੋਈ ਮਾਮਲੇ 'ਚ ਐਵੇਂ ਫੋਨ ਆਇਆ ਕਿ ਅਸੀਂ ਤੁਹਾਨੂੰ ਇੰਨਾ ਪੈਸਾ ਦੇ ਦਾਂਗੇ ਪਰ ਇਸ ਲਾਸ਼ ਦੀ ਤੁਸੀਂ ਸ਼ਨਾਖਤ ਤੇ ਨਹੀਂ ਜਾਣਾ ਹੈਗਾ ਜਾਂ ਦੱਸਣਾ ਨਹੀਂ ਇਸ ਲਾਸ਼ ਦੇ ਬਾਰੇ? ਇਹਦਾ ਸੱਚ ਨਹੀਂ ਦੱਸਣਾ। ਸਵਾਲ ਬਹੁਤ ਵਧੀਆ ਕੀਤਾ। ਦੇਖੋ ਜਿਹੜਾ ਅੱਜ ਸਵਾਲ ਹੋ ਰਿਹਾ, ਵਧੀਆ ਚੰਗੀ ਗੱਲ ਹੈ, ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ। ਮੇਰੇ ਕੋਲ ਨਾ ਕਈ ਫੋਨ ਆਏ ਜਾਂਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਨਕਲੀ ਡੈਥ ਸਰਟੀਫਿਕੇਟ ਬਣਵਾ ਦਿਓ, ਸਾਡੀ ਜ਼ਮੀਨਾਂ ਪਈਆਂ ਨੇ ਉਹ ਨਾਮ ਕਰਾਉਣੀਆਂ ਨੇ, ਸਾਡਾ ਬਾਪੂ ਲਾਪਤਾ ਹੈ ਜਾਂ ਸਾਡਾ ਭਰਾ ਲਾਪਤਾ ਹੈ, ਮੇਰੀ ਮੰਮੀ ਜਾਂ ਹੋਰ ਰਿਸ਼ਤੇਦਾਰੀ, ਮੇਰੀ ਵਾਈਫ ਲਾਪਤਾ ਹੈ। ਉਹ ਜ਼ਿਆਦਾਤਰ ਕਈ ਬੰਦੇ ਆ ਜਿਹੜੇ ਨਕਲੀ ਡੈਥ ਸਰਟੀਫਿਕੇਟ ਵਾਸਤੇ ਆਉਂਦੇ ਨੇ। ਬਿਲਕੁਲ ਜੀ ਬਿਲਕੁਲ। ਕਈ ਬੰਦੇ ਸਾਡੇ ਕੋਲ ਇਹ ਆਉਂਦੇ ਨੇ ਕਿ ਵੀ ਆਪਾਂ ਨਾ ਨਹਿਰ ਦੇ ਅੰਦਰ ਕੁੱਦ ਕੇ ਡਰਾਮਾ ਕਰਾਂਗੇ, ਸਾਨੂੰ ਬਾਹਰ ਕੱਢ ਕੇ ਇੱਕ ਵਾਰ ਦਿਖਾ ਦਿਓ, ਮੈਂ ਕਿਸੇ ਤੋਂ ਪੈਸੇ ਲੈਣੇ, ਕਿਸੇ ਤੋਂ ਪੈਸੇ ਦੇਣੇ, ਜਾਂ ਮੇਰਾ ਕੋਈ ਘਰ ਵਾਲੇ ਨਾਲ ਝਗੜਾ ਹੈ, ਮੇਰੇ ਘਰ ਵਾਲੇ ਮੈਨੂੰ ਪਸੰਦ ਨਹੀਂ ਕਰਦੇ। ਇੱਕ ਕੋਲ ਮੇਰੇ ਕੋਲ ਆਈ ਸੀ, ਉਹਦਾ ਨਾ ਵਾਈਫ ਨਾਲ ਰੋਲਾ ਚੱਲ ਰਿਹਾ ਸੀ। ਤੇ ਵਾਈਫ ਨਾ ਨੋਮਨੀ ਵਾਸਤੇ ਪਤਾ ਨਹੀਂ ਕੀ ਪੈਸੇ ਮੰਗ ਰਹੀ ਸੀ, ਉਸ ਤੋਂ ਡਿਵੋਰਸ ਹੋਇਆ ਸੀ, ਉਹਨਾਂ ਦਾ ਪੈਸੇ ਮੰਗ ਰਹੀ ਸੀ।
ਉਹ ਕਹਿੰਦਾ ਭਾਜੀ ਮੈਂ ਨਹਿਰ 'ਚ ਛਾਲ ਮਾਰੋ, ਤੁਸੀਂ ਮੈਨੂੰ ਕੱਢ ਕੇ ਸਿਰਫ ਬਾਹਰ ਬਚਾ ਲੈਣਾ ਹੈ, ਮੈਂ ਫਿਰ ਮੈਨੂੰ ਵਾਈਫ ਨੂੰ ਪੈਸੇ ਨਹੀਂ ਦੇਣੇ ਪੈਣੇ। ਮੈਂ ਕਿਹਾ ਬਾਈ ਮੈਂ ਇਸ ਤਰੀਕੇ ਦਾ ਕੋਈ ਕੰਮ ਨਹੀਂ ਕਰਦਾ। ਹੁਣ ਮੈਂ ਸਾਰੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਮੈਨੂੰ ਗਲਤ ਕੰਮ ਵਾਸਤੇ ਫੋਨ ਨਾ ਕਰਨ ਕਿ ਬਈ ਮੇਰੀ ਡੈਥ ਸਰਟੀਫਿਕੇਟ ਬਣਾ ਦਿਓ ਜਾਂ ਮੈਂ ਛਾਲ ਮਾਰੂਗਾ ਮੈਨੂੰ ਕੱਢ ਦਿਓ, ਮੈਂ ਇਸ ਤਰੀਕੇ ਦਾ ਕੋਈ ਕੰਮ ਨਹੀਂ ਕਰਦਾ। ਅਗਰ ਤੁਸੀਂ ਮੈਨੂੰ ਇਸ ਤਰੀਕੇ ਦਾ ਕਾਲ ਕਰੋਗੇ ਮੈਂ ਉਹ ਨੰਬਰ ਪੁਲਿਸ ਨੂੰ ਚੱਕ ਕੇ ਦੇ ਦੂੰਗਾ। ਬਿਲਕੁਲ ਜੀ, ਹਾਲੇ ਤੱਕ ਤਾਂ ਮੈਂ ਦਿੱਤਾ ਨਹੀਂ ਪਰ ਅੱਗੇ ਦੇ ਦੂੰਗਾ, ਪਰ ਇਹ ਜਿਹਾ ਮੈਨੂੰ ਕੋਈ ਕਾਲ ਨਾ ਕਰੇ ਪਲੀਜ਼, ਰਿਕੁਐਸਟ ਹੱਥ ਵੜ ਕੇ ਬੇਨਤੀ ਹੈ। ਤੇ ਆਸ਼ੂ ਜੀ ਕਰੋਨਾ ਟਾਈਮ ਦੇ ਉੱਤੇ ਤੁਹਾਡੇ ਨਾਲ ਕਦੀ ਇਹੋ ਜੀ ਕੋਈ ਮਾਮਲਾ ਹੋਇਆ ਹੋਵੇ, ਤੁਸੀਂ ਲਾਸ਼ ਨਿਕਾਲੀ ਹੋਵੇ ਤੇ ਘਰਦਿਆਂ ਨੇ ਕਿਹਾ ਹੋਵੇ ਤੁਸੀਂ ਹੀ ਇਸਦਾ ਅੰਤਿਮ ਸੰਸਕਾਰ ਕਰ ਦਿਓ, ਇਹਨੂੰ ਘਰ ਨਹੀਂ ਲੈ ਕੇ ਆਣਾ? ਇੱਕ ਨਹੀਂ ਪਤਾ ਨਹੀਂ ਕਿੰਨੇ ਹੋਏ। ਅੱਛਾ ਜੀ। ਕਰੋਨਾ ਕਾਲ ਦੇ ਅੰਦਰ, ਵੈਸੇ ਕਰੋਨਾ ਕਾਲ ਛੱਡੋ ਮੈਂ ਵੈਸੇ ਵੀ ਦੱਸ ਦੇਣਾ, ਤਕਰੀਬਨ ਮੈਡਮ ਜਿਹੜਾ ਇਹਦੇ ਅੰਦਰ ਮਰਦਾ ਨਾ 80% ਬੰਦਾ ਰਿਚ ਬੰਦਾ ਹੁੰਦਾ, ਗਰੀਬ ਬੰਦਾ ਨਹੀਂ ਮਰਦਾ। ਬਿਲਕੁਲ। ਜ਼ਮੀਂਦਾਰ ਹੋਏਗਾ ਜਾਂ ਹੋਟਲਿਸਟ ਹੋਏਗਾ ਜਾਂ ਫੈਕਟਰੀ ਇੰਡਸਟਰੀਅਲ ਏਰੀਆ ਤੋਂ ਸੰਪਰਕ ਰੱਖਦਾ ਹੋਏ, ਸਰਕਾਰੀ ਵੀ ਹੋ ਸਕਦਾ ਹੈ, ਚਾਹੇ ਉਹ ਪੁਲਿਸ ਮਹਿਕਮੇ ਤੋਂ, ਜ਼ਿਆਦਾਤਰ ਜਿਹੜੇ ਮੈਂ ਹੁਣ ਤੱਕ ਕੱਢੇ ਫੂਡ ਸਪਲਾਈਂਗ ਦੇ ਅੰਦਰ ਹੋ ਜਾਂ ਬਿਜਲੀ ਮਹਿਕਮੇ ਦੇ ਅੰਦਰ ਹੋ ਜਾਂ ਹੋਰ ਅਦਰ ਕਿਤੇ ਕੋਈ ਤਹਿਸੀਲਦਾਰ ਜਾਂ ਕੋਈ ਹੋਰ ਵੀ ਚੀਜ਼ ਹੋ ਸਕਦੀ ਹੈ, ਸਰਕਾਰੀ ਵਿਭਾਗ ਦੀ ਬਹੁਤ ਹੁੰਦੇ ਨੇ ਤੇ ਤਕਰੀਬਨ ਸਾਰੇ ਰਿਚ ਫੈਮਲੀਆਂ ਦੇ ਹੁੰਦੇ। ਤਕਰੀਬਨ ਕਰੋਨਾ ਕਾਲ ਦੇ ਅੰਦਰ ਇੰਨੀ ਰਿਚ ਫੈਮਲੀਆਂ ਮੇਰੇ ਕੋਲ ਆਈ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਡੈਡ ਬੋਡੀ ਇਹਨੂੰ ਕਰੋਨਾ ਦੀ ਤਾਂ ਕਰਕੇ ਛਾਲ ਮਾਰ ਗਿਆ। ਅੱਛਾ ਜੀ। ਇਹਦੀ ਡੈਡ ਬੋਡੀ ਕੋਈ ਇਸ ਤਰੀਕੇ ਦਾ ਹੋ ਸਕਦਾ ਨਹਿਰ ਦੇ ਉੱਪਰ ਹੀ ਛੱਡਦੀ, ਇਹਨੂੰ ਘਰ ਨਾਲ ਲਿਆਉਣਾ ਪਵੇ ਕਿ ਵੀ ਆਪਾਂ ਨੇ ਕੋਈ ਕਾਰਵਾਈ ਨਹੀਂ ਕਰਾਣੀ ਹੈ, ਕੋਈ ਪੋਸਟਮਾਰਟਮ ਨਹੀਂ ਕਰਾਣਾ, ਨਾ ਕਿਸੇ ਨੂੰ ਦੱਸਣਾ ਕਿ ਉਹ ਮਰ ਗਿਆ। ਇਹ ਜੇ ਬਹੁਤ ਕੋਲ ਆਈਆਂ ਕਰੋਨਾ ਕਾਲ ਦੇ ਅੰਦਰ। ਔਰ ਇਹ ਜੀ ਵੈਸੇ ਵੀ ਇਸ ਤੋਂ ਇਲਾਵਾ ਵੀ ਸਾਨੂੰ ਕਈ ਵਾਰ ਬੰਦੇ ਕਹਿ ਜਾਂਦੇ ਨੇ ਕਿ ਡੈਡ ਬੋਡੀ ਆਪਾਂ ਇਹ ਕਰ ਸਕਦੇ ਆ ਕਿ ਨਹਿਰ ਦੇ ਉੱਪਰ ਹੀ ਲੱਕੜਾਂ ਲਿਆਓ ਔਰ ਸਾੜ ਦਈਏ। ਇਹ ਜੇ ਬਹੁਤ ਆਉਂਦੇ ਨੇ ਮੇਰੇ ਕੋਲ। ਮੈਂ ਕਿਹਾ ਜੀ ਇਹ ਐਜਾ ਕੋਈ ਕੰਮ ਨਹੀਂ ਹੋਣਾ। 174 CRPC 174 ਦੀ ਕਾਰਵਾਈ ਉਹ ਤਾਂ ਹੋਣੀ ਹੈ, ਉਹ ਤਾਂ ਤੁਹਾਨੂੰ ਕਰਾਣੀ ਪੈਣੀ ਹੈ। ਜਿਹੜੇ ਬੰਦੇ ਨੇ ਜਨਮ ਲਿੱਤਾ ਹੈ ਉਹਦਾ ਇੱਕ ਜਨਮ ਪੱਤਰੀ ਬਣਦੀ ਹੈ, ਉਹਦਾ ਖਾਤਾ ਸਰਕਾਰ ਦੇ ਅੰਦਰ ਚਲਾ ਜਾਂਦਾ ਹੈ। ਜਦੋਂ ਦੀ ਮ੍ਰਿਤੂ ਹੋ ਗਈ ਉਹਦਾ ਮ੍ਰਿਤੂ ਪ੍ਰਮਾਣ ਪੱਤਰ ਬਣਦਾ, ਉਹ ਸਰਕਾਰ ਦੇ ਕੋਲ ਕਿਉਂ ਨਹੀਂ ਜਾ ਰਿਹਾ? ਉਹ ਜਾਣਾ ਜ਼ਰੂਰੀ ਹੈ। ਜਨਸੰਖਿਆ ਕਿਵੇਂ ਪਤਾ ਲੱਗੇਗਾ? ਜਦੋਂ ਬੰਦਾ ਪੈਦਾ ਹੁੰਦਾ ਹੈ। ਉਹਦੀ ਜਨਸੰਖਿਆ ਘਟੀ ਹੈ ਕਿਵੇਂ ਪਤਾ ਲੱਗੇਗਾ? ਜਦੋਂ ਬੰਦਾ ਮਰਦਾ ਹੈ। ਬਿਲਕੁਲ। ਤੇ ਇਹ ਜਿਹੜੀ 400 BC ਚੱਲ ਰਹੀ ਹੈ ਇਹ ਖਤਮ ਹੋਣੀ ਚਾਹੀਦੀ ਹੈ। ਔਰ ਜਦ ਵੀ ਕੋਈ ਮਰਦਾ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਉਹਦਾ ਮ੍ਰਿਤੂ ਪ੍ਰਮਾਣ ਪੱਤਰ ਬਣਵਾ ਕੇ ਸਰਕਾਰ ਨੂੰ ਇੰਟੀਮੇਸ਼ਨ ਦਿਓ। ਕਈ ਪਰਿਵਾਰ ਹੈ ਜਿਹੜੇ ਆਪਣੇ ਜਨਮ ਮ੍ਰਿਤੂ ਪ੍ਰਮਾਣ ਪੱਤਰ ਨਹੀਂ ਬਣਵਾ ਰਹੇ, ਉਹਨਾਂ ਦੀ ਪਿਲਸਨਾਂ ਆ ਰਹੀਆਂ ਨੇ, ਉਹਨਾਂ ਨੂੰ ਰਾਸ਼ਨ ਮਿਲ ਰਿਹਾ। ਮੈਂ ਖੁੱਲਾ ਕਹੂੰਗਾ ਉਹਨਾਂ ਦੀ ਪਿਲਸਨਾਂ ਆ ਰਹੀਆਂ, ਉਹਨਾਂ ਦੇ ਰਾਸ਼ਨ ਮਿਲ ਰਹੇ ਨੇ, ਉਹਨਾਂ ਨੂੰ ਜਿਹੜੀ ਸਰਕਾਰੀ ਫੈਸਿਲਿਟੀਆਂ ਨੇ ਮਰੇ ਦੇ ਉੱਪਰ ਸਾਰੀ ਲੈ ਰਹੇ ਨੇ। ਬਿਲਕੁਲ ਦੇਖੋ। ਤੇ ਮੈਂ ਕਹਿ ਰਿਹਾ ਅਗਰ ਕੋਈ ਮਰ ਗਿਆ ਤਾਂ ਮ੍ਰਿਤੂ ਪ੍ਰਮਾਣ ਪੱਤਰ ਬਣਵਾ ਕੇ ਸਰਕਾਰ ਨੂੰ ਕਹੋ ਕਿ ਇਹ ਬੰਦਾ ਹੁਣ ਦੁਨੀਆ ਦੇ ਅੰਦਰ ਨਹੀਂ ਹੈ। ਅਗਰ ਤੁਹਾਡੇ ਘਰ ਦੇ ਅੰਦਰ ਬੱਚਾ ਪੈਦਾ ਹੁੰਦਾ ਹੈ 19 ਜਾਂ 21 ਦਿਨ ਦਾ ਟਾਈਮ ਹੁੰਦਾ ਹੈ, ਆਹੀ ਮ੍ਰਿਤੂ ਪ੍ਰਮਾਣ ਪੱਤਰ ਦਾ ਟਾਈਮ ਹੈ। ਇਸ ਦਿਨਾਂ ਦੇ ਅੰਦਰ 20 ਦਿਨਾਂ ਦੇ ਅੰਦਰ ਇਹ ਕੰਮ ਕਰਵਾ ਲਓ ਆਪਣਾ। ਬਿਲਕੁਲ ਇਹ ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ। ਤੇ ਹੁਣ ਆਸ਼ੂ ਜੀ ਜਿਵੇਂ ਤੁਸੀਂ ਜਾਂਦੇ ਹੋ ਪਾਣੀ ਦੇ ਵਿੱਚ ਰੋਜ਼, ਅਸੀਂ ਹੁਣ ਵੀ ਦੇਖਿਆ ਮੈਂ ਘੜੇ ਕਿੰਨਾ ਕੂੜਾ ਕਰਕਟ ਇੱਥੋਂ ਜਾਂਦਾ ਹੈ। ਤੁਸੀਂ ਨਾ ਬੈਠੇ ਰਹੋਗੇ ਬਹੁਤ ਕੁਝ ਆਈ ਜਾਏਗਾ ਮੈਡਮ। ਅੰਦਰ ਕਿੰਨਾ ਕੁ ਹੋਊਗਾ ਤੇ ਕਿਵੇਂ ਬਲੌਕੇਜ ਹੋ ਰਹੀ ਹੈ? ਮੈਂ ਉਹੀ ਕਹਿ ਰਿਹਾ, ਅੰਧ ਵਿਸ਼ਵਾਸ ਨੇ ਸਾਡੇ ਦੇਸ਼ ਨੂੰ ਖਾ ਲਿਆ। ਬਿਲਕੁਲ ਜੀ ਬਿਲਕੁਲ। ਅੰਧ ਵਿਸ਼ਵਾਸ ਕਰਕੇ ਸਾਰੇ ਇਰੀਗੇਸ਼ਨ ਡਿਪਾਰਟਮੈਂਟ ਦੇ ਜਿੰਨੇ ਵੀ ਵੇਲਦਾਰ ਨੇ ਦੁਖੀ ਨੇ ਵਿਚਾਰੇ, ਗੇਟ ਚੱਕ ਕੇ ਸਫਾਈਆਂ ਕਰ ਕਰਕੇ ਇੰਨੇ ਦੁਖੀ ਨੇ। ਇਸ ਤਰੀਕੇ ਨਾਲ ਗੋਤਾਖੋਰ ਵੀ ਦੁਖੀ ਹੈ। ਬਿਲਕੁਲ ਜੀ। ਲੋਕੀ ਮਰੇ ਵੇ ਦੇ ਬਿਸਤਰੇ, ਮੰਜੇ, ਉਹਨਾਂ ਦੇ ਬਰਤਨ, ਕੱਪੜੇ, ਲੀਰੇ, ਘਰ ਦੀ ਚਾਦਰਾਂ, ਜੁੱਤੀਆਂ, ਪਗੜੀ ਦੂਲੇ ਦੀ ਸਮੱਗਰੀ, ਲਿਫਾਫੇ, ਥੈਲੇ, ਪਤਾ ਨਹੀਂ ਕੀ ਅੰਧ ਵਿਸ਼ਵਾਸ ਦੇ ਨਾਮ ਦੇ ਉੱਪਰ ਚੱਕ ਕੇ ਨਹਿਰ ਦੇ ਅੰਦਰ ਸੱਟੀ ਜਾ ਰਹੇ ਨੇ ਮੈਡਮ। ਘੱਟ ਤੋਂ ਘੱਟ ਵੀ ਹੁਣ 10 ਤੋਂ 12 ਨਹਿਰਾਂ ਦਰਿਆ ਹੈ ਜਿਹੜੇ ਇੰਡੀਆ ਤੋਂ ਖਤਮ ਹੋ ਗਏ, ਜਿਨ੍ਹਾਂ ਦਾ ਨਾਮ ਹੁੰਦਾ ਸੀ। ਹੁਣ ਸਤਲੁਜ ਬਿਆਸ ਨੂੰ ਨਾਲੋਂ ਪਹਿਲੇ ਭਰ ਕੇ ਚੱਲਦੀ ਸੀ ਵਧੀਆ। ਅੱਜ ਦੇਖ ਲਓ ਕੀ ਹਾਲ ਹੋ। ਸਤਲੁਜ ਦੇ ਕਿੰਨੀ ਬੋਡੀਆਂ, ਕੁੱਤੇ ਮਰੇ ਜਾਨਵਰ ਜਿਹੜੇ ਲੋਕੀ ਸੱਟ ਰਹੇ ਨੇ। ਹੁਣ ਪਿੰਡ ਦੇ ਅੰਦਰ ਕੋਈ ਜਾਨਵਰ ਮਰ ਗਿਆ, ਅਗਰ ਉਹਨੂੰ ਕੋਈ ਚੱਕਣ ਵਾਲਾ ਨਹੀਂ, ਉਹਨੇ ਨਹਿਰ ਤੇ ਛੱਡ ਦੇਣਾ। ਪਰ ਹੁਣ ਮੂਰਖਾਂ ਨੂੰ ਇਹ ਨਹੀਂ ਪਤਾ ਇਹ ਪਾਣੀ ਪੀਣ ਨੂੰ ਜਾ ਰਿਹਾ ਹਰਿਆਣੇ ਨੂੰ, ਰਾਜਸਥਾਨ ਨੂੰ। ਹਾਲਾਂਕਿ ਹੁਣ ਅੱਧਾ ਪੰਜਾਬੀ ਪਾਣੀ ਪੀ ਰਿਹਾ ਨਹਿਰ ਦਾ। ਬਿਲਕੁਲ ਜੀ ਬਿਲਕੁਲ। ਹੁਣ ਜਿਹੜਾ ਕਿਸਾਨ ਹੈ ਜਿਹਦੇ ਮੋਗੇ ਦੇ ਅੱਗੇ ਕੋਈ ਮਰਾ ਹੋਇਆ ਜਾਨਵਰ ਜਾਂ ਕੁੱਤਾ ਜਾਂ ਬੱਚਾ ਜਾਂ ਡੈਡ ਬੋਡੀ ਜਾ ਕੇ, ਉਹਨੂੰ ਕਿੰਨਾ ਗੁੱਸਾ ਆਉਂਦਾ ਹੋਗਾ, ਕਿਉਂਕਿ ਮੋਗੇ ਥੱਲੇ ਨੇ। ਫਿਰ ਉਹ ਗੋਤਾਖੋਰ ਬੁਲਾਉਂਦਾ ਹੈ, ਉਹਨੂੰ 2-4-5,000 ਰੁਪਏ ਦੇ ਕੇ ਮੌਕਾ ਖੁਲਵਾਉਂਦਾ। ਕਦ ਤੱਕ ਖੁਲਵਾਉਂਦਾ ਰਹੇਗਾ ਵਿਚਾਰਾ? ਕਿੰਨੀ ਤਕਲੀਫ ਹੈ, ਕਿੰਨੀ ਪਰੇਸ਼ਾਨੀਆਂ ਨੇ। ਅੰਧ ਵਿਸ਼ਵਾਸ ਨੇ ਸਾਡੇ ਦੇਸ਼ ਨੂੰ ਖਾ ਲਿਆ। ਇਹ ਨਹਿਰਾਂ ਖਤਮ ਹੋ ਜਾਣਗੀਆਂ। ਇੱਕ ਨਾ ਸਮੁੰਦਰ ਹੁੰਦਾ ਸੀ ਅਯਾਲ ਸਾਗਰ, ਇੰਟਰਨੈਟ ਤੇ ਗੂਗਲ ਤੇ ਸਰਚ ਕਰ ਲਿਓ ਅਯਾਲ ਸਾਗਰ। ਕੋਈ ਨਹਿਰ ਦਰਿਆ ਦੀ ਗੱਲ ਨਹੀਂ ਕਰ ਰਹਾ, ਸਮੁੰਦਰ ਹੈ ਅਯਾਲ ਸਾਗਰ। ਗੂਗਲ ਤੇ ਸਰਚ ਕਰ ਲਿਓ। ਸਮੁੰਦਰ ਅੱਜ ਰੇਗਿਸਤਾਨ ਬਣ ਗਿਆ। ਜਿਹੜਾ ਜਹਾਜ਼ ਜਿੱਥੇ ਜਾ ਰਹੇ ਉੱਥੇ ਹੀ ਰੇਤ ਦੇ ਅੰਦਰ ਖੜਾ ਹੈ। ਇੱਕ ਨਹੀਂ ਲੱਖਾਂ ਹਜ਼ਾਰੋਂ ਕਿਸ਼ਤੀਆਂ ਜਹਾਜ਼ ਰੇਤ ਦੇ ਅੰਦਰ ਆਈ ਖੜੇ ਨੇ। ਰੇਗਿਸਤਾਨ ਬਣ ਗਿਆ ਰੇਗਿਸਤਾਨ। ਤੇ ਇੱਕ ਦਿਨ ਉਹ ਦੂਰ ਨਹੀਂ ਹੈ। ਇਹ ਜਿਹੜੀ ਬਾਕੜਾ ਜਿਹਦਾ ਤੁਸੀਂ ਨੀਲਾ ਕੱਚ ਪੀਣ ਵਾਲਾ ਪਾਣੀ ਗਿਲਾਸ ਭਰ ਕੇ ਪੀ ਲੈਂਦੇ ਹੋ, ਫਿਲਟਰ ਤੋਂ ਵੀ ਟੋਪ ਪਾਣੀ,
ਇਹ ਖਤਮ ਹੋ ਜਾਏਗੀ। ਇਹ ਅੰਧ ਵਿਸ਼ਵਾਸ ਖਤਮ ਕਰੇਗਾ ਇਹਨੂੰ। ਮੈਂ ਦਿਖਾਊਂਗਾ ਜਿਵੇਂ ਸਤਲੁਜ ਦੇ ਅੰਦਰ ਪਾਣੀ ਘਟ ਗਿਆ, ਮਾਰਕੰਡਾ ਜਮਾ ਖਤਮ ਹੋ ਗਈ, ਨਦੀ ਮਾਰਕੰਡਾ ਖਤਮ ਹੋ ਗਈ, ਉਹਦੇ ਅੰਦਰ ਅੱਜ ਪਾਣੀ ਨਹੀਂ ਹੈ। ਔਰ ਸਤਲੁਜ ਬਿਆਸ ਦੇਖੋ ਕਿੱਥੇ ਪਹੁੰਚ ਗਿਆ, ਧੀਰੇ ਧੀਰੇ ਇਹ ਵੀ ਖਤਮ ਹੋ ਜਾਏਗੀ ਅगर अंध विश्वास चलता रहा। तो हरियाणा पानी मांग रहा, राजस्थान पानी मांग रहा, दिल्ली पानी मांग रहा, पर अंधविश्वास नहीं हट रहा। हरियाणा भी गंद सट रहा, पंजाब भी सट रहा, दिल्ली भी, राजस्थान भी। रोज पूजा पाठ कर करके समानता के अंदर सुट रहे हो, फिर तुसी पानी दे वास्ते भी लड़ रहे हो। बिल्कुल जी बिल्कुल। अगर तुसी पानी वास्ते लड़ रहे हो ना, तो पहले सब तो पहले इंसानियत नहीं लड़ो। ये ਜਿਹੜੇ ਗੰਦ ਸੱਟਦੇ ਹੋ ਤੁਸੀਂ, ਇਹ ਮੂਰਤੀਆਂ ਪਤਾ ਨਹੀਂ ਕੀ ਲਿਆ ਕੇ ਸਾਡੇ ਜਿਹੜੀ ਨਹੀਂ ਸੱਟਣ ਵਾਲੀਆਂ ਨੇ। ਚਲੋ ਕੋਈ ਮੰਨਦੇ ਆ, ਕੋਈ ਸਮੱਗਰੀ ਹੈ ਜਿਹੜੀ ਧਾਰਮਿਕ ਹੈ, ਜਲ ਪ੍ਰਵਾਹ ਲਈ ਕਹੀ ਦੀ। ਪੰਡਤ ਨੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਥੈਲਾ ਜਿਹੜਾ ਤੁਸੀਂ ਸਮੱਗਰੀ ਪਾ ਕੇ ਉਹ ਵੀ ਸੱਟ ਦਿਓ। ਬਿਲਕੁਲ ਜੀ ਬਿਲकुल। ਪੰਡਤ ਨੇ ਇਹ ਨਹੀਂ ਦੱਸਿਆ ਸੀ ਕਿ ਜਿਹੜੀ ਤੁਸੀਂ ਫੂਲ ਫਲ ਔਰ ਬਾਕੀ ਸਮਾਨ ਵੀ ਸੱਟ ਦਿਓ। ਪੰਡਤ ਨੇ ਇਹ ਨਹੀਂ ਕਿਹਾ ਜਿਹੜਾ ਫਰੇਮ ਲੱਗਿਆ ਤੁਹਾਡੇ ਘਰ ਦੇ ਸ਼ੀਸ਼ੇ ਦਾ ਉਹ ਵੀ ਜਾ ਕੇ ਸੱਟ ਦਿਓ। ਮੂਰਤੀ ਹੈ, ਫੋਟੋ ਕਿਸੇ ਗੁਰੂ ਦੀ, ਕਿਸੇ ਦੇਵਤਾ ਦੀ, ਉਹ ਸੱਟ ਦਿਓ। ਹਾਂਜੀ, ਉਹਦਾ ਫਰੇਮ ਸੱਟਣ ਦਾ ਕੀ ਮਤਲਬ ਹੈ? ਉਹ ਜਿਹੜਾ ਲੱਕੜ ਦਾ ਮੰਦਿਰ ਬਣਿਆ ਉਹਦਾ ਕੀ ਮਤਲਬ ਹੈ ਨਹਿਰ ਦੇ ਅੰਦਰ ਸੱਟਣ ਦਾ? ਉਹ ਤਾਂ ਬਿਲਕੁਲ ਕਈ ਚੀਜ਼ਾਂ ਹੈ ਜੇ ਧਾਰਮਿਕ। ਦੇਖੋ ਮੈਂ ਅਪੀਲ ਕਰ ਰਿਹਾ, ਮੇਰੀ ਗੱਲ ਨੂੰ ਗਲਤ ਨਾ ਲੈ ਜਾਓ, ਧਾਰਮਿਕ ਮੁੱਦਾ ਨਾ ਬਣਾਇਓ। ਕੋਈ ਧਾਰਮਿਕ ਕਿਤਾਬ ਹੈ ਸਾਡੇ ਲਵੇ ਜਾਂ ਕੋਈ ਧਾਰਮਿਕ ਐਸੀ ਚੀਜ਼ ਹੈ, ਉਹਨੂੰ ਜ਼ਿਆਦਾ ਕਰ ਮਿੱਟੀ ਦੇ ਅੰਦਰ ਦਫਨ ਕਰ ਦਿਓ। ਬਿਲਕੁਲ ਜੀ। ਪਵਿੱਤਰ ਜਗ੍ਹਾ ਦੇਖ ਕੇ ਖੱਡਾ ਖੋਦ ਕੇ ਤੁਸੀਂ ਮਿੱਟੀ ਦੇ ਅੰਦਰ ਪਾ ਦਿਓ। ਬਿਲਕੁਲ। ਨਹਿਰਾਂ ਨੂੰ ਬਲੋਕ ਨਾ ਕਰੋ, ਇਹ ਪਾਣੀ ਪੀਣ ਵਾਲਾ ਹੈ। ਅੰਧ ਵਿਸ਼ਵਾਸ ਕਰਕੇ ਇਹਨੂੰ ਖਤਮ ਨਾ ਕਰੋ। ਤੁਸੀਂ ਦਾ ਹੁਣ ਤੁਹਾਡਾ ਟਾਈਮ ਪੂਰਾ ਹੋਗਾ, ਤੁਹਾਡੀ ਆਉਣ ਵਾਲੀ ਜਨਰੇਸ਼ਨ ਪਾਣੀ ਦੀ ਬੂੰਦ ਬੂੰਦ ਤੋਂ ਮਰੇਗੀ। ਅੱਜ ਜਿਹੜੀ ਬੋਤਲ ਪਹਿਲੇ ਫ੍ਰੀ ਪਾਣੀ ਮਿਲਦਾ ਸੀ ਨਾ, ਜਗ੍ਹਾ ਜਗ੍ਹਾ ਤੇ ਪਿਆਓ ਲੱਗੇ ਦੇ, ਅੱਜ ਤੁਸੀਂ ਬੋਤਲ 20 ਰੁਪਏ ਦੀ ਖਰੀਦ ਰਹੇ ਹੋ। ਮੇਰੀ ਗਾਰੰਟੀ ਹੈ ਆਉਣ ਵਾਲਾ ਟਾਈਮ ਅਗਰ ਇਹ ਨਦੀਆਂ ਖਤਮ ਹੋ ਗਈਆਂ, ਤੁਹਾਨੂੰ 200 ਰੁਪਏ ਦੀ ਬੋਤਲ ਪਾਣੀ ਨਹੀਂ ਮਿਲਣੀ। ਬਿਲਕੁਲ ਬਿਲकुल। ਨੋਟ ਕਰ ਲੈ ਗੱਲ। ਹਾਂਜੀ ਬਿਲकुल। ਫਿਰ ਆ ਜੋ ਹੁਣ ਸਭ ਕੁਝ ਚੱਲ ਰਿਹਾ ਹੈ, ਜਿਵੇਂ ਅੱਜ ਕੱਲ ਦੇ ਨੌਜਵਾਨ ਛਲਾਂਗਾ ਮਾਰ ਰਹੇ ਆ ਜਾਂ ਬਹਾਅ 'ਚ ਮਰਦੇ ਜਾ ਰਹੇ ਆ ਜਾਂ ਪਾਣੀ ਨੂੰ ਦੂਸ਼ਿਤ ਕਰ ਰਹੇ ਆ, ਕੀ ਸੰਦੇਸ਼ ਦੇਣਾ ਚਾਹੋਗੇ? ਤਿੰਨ ਚੀਜ਼ਾਂ ਲੋਕੀ ਨਾ ਬੜੀ ਗਲਤ ਕਰ ਰਹੇ ਨੇ। ਮੈਂ ਬਿਲਕੁਲ ਖੁੱਲਾ ਕਹਾਂ, ਉਹਨਾਂ ਦੀ ਮੂਰਖਤਾ ਹੈ। ਪਹਿਲਾ ਤਾਂ ਇੱਕ ਅੰਧ ਵਿਸ਼ਵਾਸ ਕਰਕੇ ਜਿਹੜਾ ਨਹਿਰ ਨੂੰ ਪ੍ਰਦੂਸ਼ਿਤ ਕਰ ਰਹੇ ਨੇ। ਦੂਜਾ, ਕਈ ਵਾਰ ਮੰਦਾ ਬਿਜ਼ਨਸ ਦੇ ਅੰਦਰ ਲੋਸ ਹੋ ਜਾਂਦਾ ਹੈ। ਬਿਲਕੁਲ ਬਿਲਕੁਲ। ਫੈਮਿਲੀ ਦੇ ਅੰਦਰ ਕੋਈ ਪ੍ਰੋਬਲਮਾਂ ਹੁੰਦੀਆਂ ਨੇ, ਵਾਈਫ ਦੇ ਨਾਲ ਹੋ ਗਿਆ ਜਾਂ ਕਿਸੇ ਨਾਲ ਤੁਸੀਂ ਪਿਆਰ ਕਰਦੇ ਹੋ ਜਾਂ ਬੱਚਿਆਂ ਨਾਲ ਲੈ ਕੇ ਜਾਂ ਕਿਸੇ ਤੁਹਾਡੇ ਬੌਸ ਨੂੰ ਲੈ ਕੇ। ਇਹਦਾ ਮਤਲਬ ਇਹ ਨਹੀਂ ਤੁਸੀਂ ਜਾ ਕੇ ਸਿੱਧਾ ਨਹਿਰ 'ਚ ਸੁਸਾਈਡ ਕਰ ਜਾਓ। ਹਾਂਜੀ ਹਾਂਜੀ ਹਾਂਜੀ। ਬਈ ਤੁਹਾਡਾ ਦੋਸਤ ਹੋਰ ਵੀ ਹੋਏਗਾ, ਬਿਲਕੁਲ ਬਿਲਕੁਲ, ਪੁਲਿਸ ਵੀ ਹੈ, ਕਾਨੂੰਨ ਵੀ ਹੈ, ਤੁਹਾਡਾ ਪਰਿਵਾਰ ਨੇ, ਔਰ ਤੁਹਾਡੇ ਨਾਲ ਕੋਈ ਗਲਤ ਚੀਜ਼ ਹੋ ਰਹੀ ਹੈ, ਆਪਣੇ ਪਰਿਵਾਰ ਨਾਲ ਸਾਂਝਾ ਕਰੋ। ਕੋਈ ਤਾਂ ਦੁਨੀਆ ਦੇ ਅੰਦਰ ਹੋਏਗਾ ਜਿਹੜਾ ਤੁਹਾਡੇ ਬਿਲਕੁਲ ਕਲੋਜ਼ ਹੋ, ਤੁਹਾਡੀ ਗੱਲ ਨੂੰ ਅੱਗੇ ਤੱਕ ਲੈ ਕੇ ਜਾਏਗਾ। ਬਿਲਕੁਲ ਜੀ। ਇਹ ਮਤਲਬ ਨਹੀਂ ਹੈ ਤੁਸੀਂ ਨਹਿਰ ਦੇ ਅੰਦਰ ਸੁਸਾਈਡ ਕਰ ਦਿਓ। ਇਹ ਤਾਂ ਮੂਰਖਤਾ ਹੈ ਤੁਹਾਡੀ। ਕਲੀਅਰ ਕਹਿ ਰਿਹਾ, ਸਭ ਤੋਂ ਵੱਡਾ ਮੂਰਖ ਹੈ ਜਿਹੜਾ ਨਹਿਰ ਦੇ ਅੰਦਰ ਵੜਦਾ। ਮੈਡਮ ਮੇਰਾ ਇੱਕ ਸਵਾਲ ਹੈ, ਮੈਂ ਕਰ ਰਿਹਾ ਸਵਾਲ ਅੱਜ। ਹਾਂਜੀ ਹਾਂਜੀ। ਬਹੁਤ ਸੇ ਉਹਨਾਂ ਨੂੰ ਮਿਰਚੀਆਂ ਲੱਗਣਗੀਆਂ। ਹਾਂਜੀ ਹਾਂਜੀ। ਜਿਸ ਬੰਦੇ ਨੇ ਕਰਜ਼ਾ ਚੱਕ ਲਿਆ, ਚੱਕ ਕੇ ਨਹਿਰ ਦੇ ਅੰਦਰ ਛਾਲ ਮਾਰਤੀ, ਹਾਂਜੀ ਹਾਂਜੀ, ਜਦੋਂ ਉਸ ਤੋਂ ਨਹੀਂ ਭਰਿਆ ਗਿਆ, ਬੈਂਕ ਤੋਂ ਲੋਨ ਕਰਾ ਲਿਆ ਜਾਂ ਕਿਸੇ ਲਾਲੇ ਤੋਂ ਚੱਕ ਲਿਆ ਜਾਂ ਕਿਸੇ ਰਿਸ਼ਤੇਦਾਰ ਤੋਂ ਚੱਕ ਲਿਆ, ਕਿਸੇ ਫਾਈਨੈਂਸਰ ਤੋਂ ਚੱਕ ਲਿਆ, ਬਿਲਕੁਲ ਜੀ, ਉਹਨੇ ਕਰਜ਼ਾ ਦਿੱਤਾ, ਉਹ ਬੰਦਾ ਜਿਹੜਾ ਕਰਜ਼ਾਈ ਉਹ ਨਹਿਰ ਦੇ ਅੰਦਰ ਛਾਲ ਮਾਰ ਗਿਆ। ਉਹ ਮਰ ਗਿਆ ਕਿ ਉਹ ਮਰ ਗਿਆ ਜਿਨ੍ਹਾਂ ਨੇ ਕਰਜ਼ਾ ਦਿੱਤਾ? ਜਿਹੜਾ ਕਰਜ਼ਾ ਦਿੰਦਾ ਹੈ ਉਹ ਇਨ ਫਿਊਚਰ ਆਪਣੇ ਬੱਚਿਆਂ ਵਾਸਤੇ ਪੈਸਾ ਇਕੱਠਾ ਕਰਕੇ ਅੱਗੇ ਵਿਆਜ ਤੇ ਲਾਉਂਦਾ ਕਿ ਇਹ ਪੈਸਾ ਜਦ ਮੇਰਾ ਮੁੜੇਗਾ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਕਰਕੇ ਜਾਊਂਗਾ। ਉਹ ਤਾਂ ਕਰਜ਼ਾ ਲੈ ਕੇ ਮਰ ਗਿਆ। ਮਰ ਤੇ ਉਹ ਨਹੀਂ ਗਏ, ਮਰ ਉਹ ਗਏ ਨੇ ਜਿਨ੍ਹਾਂ ਦਾ ਪੈਸਾ ਹੈ। ਉਹ ਤਾਂ ਆਪਣੇ ਜੀਵਨ ਤੋਂ ਮੁਕਤ ਹੋ ਗਿਆ, ਮੂਰਖ ਹੈ। ਮਰ ਤਾਂ ਹੋ ਗਏ ਜਿਨ੍ਹਾਂ ਦਾ ਪੈਸਾ ਲੈ ਕੇ ਉਹ ਮਰ ਗਿਆ। ਔਰ ਦੂਜੀ ਗੱਲ, ਮਾਰ ਉਹਨਾਂ ਨੂੰ ਗਿਆ ਜਿਹੜੇ 10 ਦਿਨ ਵਿਚਾਰੇ ਨਹਿਰ ਦੇ ਉੱਪਰ ਬੈਠੇ ਨੇ, ਉਹਨਾਂ ਦੀ ਡੈੱਡ ਬੋਡੀ ਲੱਭ ਰਹੇ ਨੇ। ਮਰ ਉਹ ਗਿਆ ਪਰਿਵਾਰ ਜਿਹੜਾ 25 30 40 ਹਜ਼ਾਰ ਰੁਪਏ ਲਗਾ ਕੇ ਡੈੱਡ ਬੋਡੀ ਨੂੰ ਲੱਭ ਰਿਹਾ। ਮਰ ਉਹ ਪਰਿਵਾਰ ਗਿਆ, ਉਹ ਨਹੀਂ ਮਰਿਆ। ਉਹ ਸਭ ਤੋਂ ਵੱਡਾ ਮੂਰਖ ਜਿਹੜਾ ਸੁਸਾਈਡ ਕਰ ਰਿਹਾ ਮੇਰੀ ਨਜ਼ਰ ਦੇ ਨਾਲ। ਮੈਨੂੰ ਪਤਾ ਹੈ ਬੜੇ ਗਲਤ ਕਮੈਂਟ ਆਣਗੇ ਕਿ ਅੱਜ ਤੱਤਾ ਬੋਲ ਰਿਹਾ, ਮੈਂ ਗਲਤ ਨਹੀਂ ਬੋਲ ਰਿਹਾ। ਥੋੜਾ ਦਿਮਾਗ ਨਾਲ ਸੋਚੋ। ਮਰ ਤੁਸੀਂ ਨਹੀਂ ਗਏ। ਅਗਰ ਤੁਹਾਡੇ ਤੇ ਕਰਜ਼ਾ ਹੋ ਗਿਆ, ਤੁਹਾਡੇ ਕੋਲ ਪ੍ਰਾਪਰਟੀ ਹੈ। ਹੁਣ ਇੱਕ ਮੇਰੇ ਕੋਲ ਨਾ ਕੇਸ ਆਇਆ ਸੀ, ਮੈਂ ਨਾਮ ਨਹੀਂ ਲਊਂਗਾ। ਬੰਦੇ ਨੇ ਸੁਸਾਈਡ ਕਰ ਲਿਆ, ਪੂਰਾ ਪਰਿਵਾਰ ਸਮੇਤ ਗੱਡੀ ਨਹਿਰ ਦੇ ਅੰਦਰ ਸੱਟਤੀ। ਬਾਅਦ ਚ ਪਤਾ ਲੱਗਿਆ ਬੰਦੇ ਦੇ ਉੱਪਰ 1.5 ਕਰੋੜ ਦਾ ਕਰਜ਼ਾ ਹੈ। ਮਗਰ ਕਰਨਾ ਨਹੀਂ ਚਾਹੀਦਾ। ਨਿਆਣੇ ਦਾ ਕੀ ਗਲਤੀ ਹੈ? ਛੋਟੇ ਛੋਟੇ ਜਿਹੜੇ 5 4 ਸਾਲ ਦੇ ਨਿਆਣੇ ਲੈ ਕੇ ਮਾਂ ਕੁੱਦ ਗਈ, ਡੈਡੀ ਕੁੱਦ ਗਿਆ, ਦਾਦੀ ਦਾ, ਸਾਰੇ ਨਹਿਰ 'ਚ ਸੱਟ ਰਹੇ ਨਿਆਣੇ। ਕਰਜ਼ਾ ਤੁਹਾਡੇ ਤੋਂ ਹੈ, ਲੜਾਈ ਤੁਹਾਡੀ, ਤੁਸੀਂ ਨਿਆਣੇ ਕਿਉਂ ਸੱਟ ਰਹੇ ਹੋ? ਪਹਿਲੀ ਗੱਲ। ਦੂਜੀ ਗੱਲ, ਜਦ ਮੈਨੂੰ ਪਤਾ ਲੱਗਿਆ ਨਾ ਉਹਨੇ ਕਰਜ਼ਾ ਲਿੱਤਾ 1.5 ਕਰੋੜ, ਮੈਂ ਬਾਅਦ ਚ ਪਤਾ ਕਰਿਆ 3.5 ਕਰੋੜ ਦੀ ਤਾਂ ਉਹਦੀ ਫੈਕਟਰੀ ਦੀ, 2.5 ਕਰੋੜ ਦਾ ਮਕਾਨ, 6 ਕਰੋੜ ਦੀ ਪ੍ਰਾਪਰਟੀ ਦੀ ਉਹਦੀ। ਉਹ ਵੇਚ ਕੇ ਮੂਰਖ ਆਪਣਾ ਕਰਜ਼ਾ ਦੇ ਸਕਦਾ ਸੀ। ਬਾਕੀ ਫਿਰ ਵੀ 4.5 ਕਰੋੜ ਉਹਦੇ ਕੋਲ ਬਚ ਰਿਹਾ ਸੀ। 4.5 ਨਹੀਂ ਬਚਿਆ, 3.5 ਤੋਂ ਬਚ ਰਿਹਾ ਸੀ। ਉਹੀ ਕਿਸੇ ਨਾਲ ਅਗਰ ਉਹ ਸ਼ੇਅਰ ਕਰ ਲੈਂਦਾ, ਅਗਰ ਕਿਸੇ ਨਾਲ ਉਹ ਸ਼ੇਅਰ ਕਰ ਲੈਂਦਾ, ਬਚੀ ਹੁੰਦੀ, ਜਾਨ ਵੀ ਬਚ ਜਾਂਦੀ। ਪਰ ਪਹਿਲੀ ਗੱਲ ਮੈਂ ਉਹਨੂੰ ਸਭ ਤੋਂ ਵੱਡਾ ਮੂਰਖ ਮੰਨ ਰਿਹਾ। ਕਈ ਪਰਿਵਾਰ ਇਹੋ ਜਿਹੇ ਦੇਖ ਰਿਹਾ ਮੈਂ, ਮਾਵਾਂ ਵੀ, ਜਨਾਨੀਆਂ, ਬੰਦੇ ਕਈ ਦੇਖ ਰਿਹਾ, ਸਾਰੇ ਇੰਨੀ ਮੂਰਖਤਾ ਕਰ ਰਹੇ। ਆਪ ਤਾਂ ਮਰਨ ਆ ਜਾਂਦੇ, ਕਹਿੰਦੇ ਮੇਰੇ ਬਾਅਦ ਮੇਰੇ ਬੱਚਿਆਂ ਦੇ ਕਿਉਂ? ਬੱਚਿਆਂ ਨੂੰ ਲੈ ਕੇ ਨਹਿਰ 'ਚ ਛਾਲ ਮਾਰੇ। ਬੱਚਿਆਂ ਦੀ ਕੀ ਗਲਤੀ ਹੈ? ਕਰਜ਼ਾ ਤੂੰ ਲਿੱਤਾ, ਗਲਤੀ ਤੇਰੀ।
ਗੁਨਾਹ ਤੂੰ ਕੀਤਾ, ਅਗਰ ਕਿਸੇ ਨੂੰ ਮਾਰਿਆ, ਕਿ ਲੜਾਈ ਤੇਰੀ, ਬੱਚਿਆਂ ਨੇ ਕੀ ਕੀਤਾ ਜਿਨ੍ਹਾਂ ਨੇ ਹਾਲੇ ਤੱਕ ਦੁਨੀਆ ਤੱਕ ਨਹੀਂ ਦੇਖੀ ਸਹੀ ਤਰੀਕੇ ਨਾਲ, ਤੂੰ ਉਹਨਾਂ ਨੂੰ ਕਿਉਂ ਸੱਟ ਰਿਹਾ? ਉਹਨਾਂ ਦਾ ਕੀ ਲੈਣ ਦੇਣ ਤੇਰੀ ਜ਼ਿੰਦਗੀ ਤੋਂ? ਮਾਸੂਮਾਂ ਦੀ ਜਾਨਾਂ ਲੈ ਰਹੇ ਨੇ। ਸਭ ਤੋਂ ਵੱਡੇ ਮੂਰਖ ਨੇ ਜਿਹੜੇ ਸੁਸਾਈਡ ਕਰਦੇ ਨੇ ਮੇਰੀ ਨਜ਼ਰ ਵਿੱਚ। ਸਮਾਂ ਜਿਹੜਾ ਹੈ ਉਹ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ, ਸਮਾਂ ਬਦਲਦਾ ਰਹਿੰਦਾ ਹੈ, ਇਹ ਖਾਸੀਅਤ ਹੈ ਸਮੇਂ ਦੀ। ਔਰ ਇਹ ਅੱਜ ਕੱਲ ਦੇ ਨੌਜਵਾਨ ਜਾਂ ਜਿਹੜੇ ਇੱਥੇ ਜਾਨ ਦੇਣ ਆ ਜਾਂਦੇ ਉਹ ਨਹੀਂ ਸਮਝਦੇ ਸ਼ਾਇਦ। ਤੇ ਆਸ਼ੂ ਜੀ ਹੁਣ ਸਵਾਲ ਤਾਂ ਬਹੁਤ ਨੇ, ਪਰ ਸਮਾਂ ਸਾਨੂੰ ਹੁਣ ਇਜਾਜ਼ਤ ਨਹੀਂ ਦੇ ਰਿਹਾ, ਦਿਲ ਢਲ ਰਿਹਾ ਹੈ, ਤੇ ਅਸੀਂ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ, ਬੈਠਾਂਗੇ, ਬਹੁਤ ਦਿਲ ਦੀਆਂ ਗੱਲਾਂ ਕਰਾਂਗੇ। ਤੇ ਜਾਂਦੇ ਜਾਂਦੇ ਤੁਹਾਡੀ ਮੈਂ ਗੱਲ ਰੋਕ ਰਿਹਾ, ਇੱਕ ਗੱਲ ਹੋਰ ਕਹੂੰਗਾ ਬਾਈ ਮੇਰਾ ਨਾਮ ਹੈ ਆਸ਼ੂ ਮਲਿਕ ਗੋਤਾਖੋਰ, ਔਰ ਤਕਰੀਬਨ ਅਗਰ ਕਿਸੇ ਨੂੰ ਮੇਰੀ ਲੋੜ ਪੈਂਦੀ ਹੈ, ਰੱਬ ਨਾ ਕਰੇ ਮੇਰੀ ਲੋੜ ਪਏ, ਮੈਂ ਹਰ ਕੋਈ ਨਾ ਆਪਣੇ ਕੰਮ ਲਈ ਦੁਆ ਕਰਦਾ ਹੈ। ਇੱਕ ਮੈਂ ਇਕੱਲਾ ਬੰਦਾ ਇਕਲੌਤਾ ਹੈ ਜਾਂ ਮੈਂ ਆਪਣੇ ਕੰਮ ਲਈ ਦੁਆ ਨਹੀਂ ਕਰਦਾ ਕਿ ਮੇਰਾ ਕੰਮ ਚੱਲੇ। ਅਗਰ ਕਿਸੇ ਨੂੰ ਵੀ ਮੇਰੀ ਲੋੜ ਪੈਂਦੀ ਹੈ, ਨਿਸ਼ੁਲਕ ਫ੍ਰੀ ਸੇਵਾ, ਆਸ਼ੂ ਮਲਿਕ ਗੋਤਾਖੋਰ, ਪਟਿਆਲਾ, ਪੰਜਾਬ। ਨੰਬਰ ਹੈ 9942000008 9942 5008 ਮੇਰਾ ਨੰਬਰ ਹੈ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨਿਸ਼ੁਲਕ ਫ੍ਰੀ ਸੇਵਾ, ਜਿੱਥੇ ਕਹੋਗੇ ਮੈਂ ਹਾਜ਼ਰ ਹੋ ਜਾਊਂਗਾ। ਕੀ ਬਾਤ ਹੈ। ਤੁਹਾਡੇ ਹੌਸਲਿਆਂ ਨੂੰ ਬੁਲੰਦ ਰੱਖੇ ਇਹ ਖੁਦਾ ਔਰ ਇਹ ਰੱਬ ਵਾਹਿਗੁਰੂ, ਤੇ ਤੁਸੀਂ ਐਵੇਂ ਹੀ ਆਪਣੀ ਸੇਵਾ ਕਰਦੇ ਰਹੋ।